ਸਾਡਿਆਂ ਲੋਕਾਂ ਦੇ ਵਿਆਹ ਸ਼ਾਦੀ ਹੁੰਦੇ ਸਨ ਤੇ ਸਾਨੂੰ ਉਹ ਅਮਦਾਦ ਦਿੰਦੇ ਸਨ, ਜਿਹੜੀ ਕਮੀ ਜਿੰਨੇ ਵੀ ਸਨ ਸਾਰਾ ਕਮੀਆਂ ਨੂੰ ਆਟਾ ਚੌਲ ਬਾਲਣ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਸੀ ਨਾ ਆ ਕੇ ਪੁੱਛ ਲੈਂਦੇ ਸਨ, ਮੀਆਂ ਜੀ ਤੁਹਾਡੀ ਬੱਚੀ ਦੀ ਸ਼ਾਦੀ ਹੈ, ਕੋਈ ਸਾਡੇ ਲਈ ਖਿਦਮਤ, ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਉਹ ਸਾਡੇ ਕੋਲ ਲੈ ਲਵੋ, ਜਿਹੜੀ ਚੀਜ਼ ਦੀ ਲੋੜ ਹੋਣੀ ਆਖਣਾ ਸਰਦਾਰ ਸਾਹਿਬ ਆ ਸ਼ਾਇਦ ਸਾਨੂੰ ਦਿਓ, ਉਹ ਦੇ ਦਿੰਦੇ ਸਨ। ਪੈਸੇ ਵੀ ਨਗਦ ਦੇ ਦਿੰਦੇ ਸਨ, ਪੈਸਿਆਂ ਦੇ ਨਾਲ ਵਿਆਜ ਨਹੀਂ ਸਨ ਲਾਉਂਦੇ ਤੇ ਤੰਗ ਨਹੀਂ ਸਨ ਕਰਦੇ, ਸ਼ਾਇਦ ਦੇ ਕੇ ਤੰਗ ਨਹੀਂ ਸਨ ਕਰਦੇ, ਉਹ ਸਾਡੇ ਕਮੀਆਂ ਦੀ ਬੜੀ ਹਿਫਾਜ਼ਤ ਕਰਦੇ ਸਨ। ਅੱਛਾ ਜੀ, ਹਾਂ ਹਰ ਸ਼ਾਇ ਦਿੰਦੇ ਸਨ। ਹੁਣ ਤੇ ਲੋਕ ਸ਼ਾਇਦ ਦੇ ਲੈਣਾ 8 ਦਿਨ ਆਂਦੇ ਨੇ ਅਸੀਂ ਭੁੱਖੇ ਮਾਰੀਆਂ ਦਿਓ, ਉਹ ਸਾਲ ਵੀ ਲੰਘ ਜਾਂਦਾ ਸੀ ਤੇ ਉਹਨਾਂ ਕਦੀ ਤੰਗ ਨਹੀਂ ਸੀ ਕੀਤਾ, ਉਹ ਅਸਲ ਚ ਕੋਈ ਗੱਲ ਨਹੀਂ ਸੀ ਤੰਗ ਨਹੀਂ ਕਰਕੇ ਸ਼ਾਇ ਲੈਣੀ, ਹੱਸ ਰੱਸ ਕੇ ਸ਼ਾਇ ਲੈਂਦੇ ਹਨ ਤੇ ਹੱਸ ਰੱਸ ਕੇ ਫਿਰ ਇਹ ਨਹੀਂ ਜੇ ਇਕੱਠੀ ਸ਼ਾਇ ਦੇਣੀ, ਜਿਵੇਂ ਜਿਵੇਂ ਦਿੰਦੇ ਸਨ ਥੋੜੀ ਥੋੜੀ ਉਵੇਂ ਉਵੇਂ ਲਈ ਜਾਂਦੇ ਸਨ। ਤੇ ਬਾਬਾ ਤੁਹਾਡੇ ਵੱਡਿਆਂ ਦੇ ਉਹ ਸਨ ਖੜੀਆਂ ਸਨ, ਤੁਸੀਂ ਖੇਸ ਕੁਸ ਬੁਣਦੇ ਸੋ ਤੇ ਤੁਹਾਨੂੰ ਪੈਸੇ ਦੇ ਦਿੰਦੇ ਹੈ ਕਿ ਅਸੀਂ ਚੌਧਰੀ ਮੋਹ ਤੇ ਲੱਗ ਨਾ 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 ਨਗਦ ਮਜ਼ਦੂਰੀ ਦੇਣੀ ਤੇ ਫਿਰ ਦਾਣੇ ਦੇਣੇ ਤੇ ਘਿਓ ਦੇਣਾ, ਗੁੜ ਦੇਣਾ, ਇੰਨਾ ਚੌਲ ਦੇਣੇ, ਸਾਡੇ ਕੋਲ ਚੁੱਕੇ ਨਹੀਂ ਸਨ। ਬਾਬਾ ਫਿਰ ਉਹ ਤਾਂ ਆਪਣੀ ਧੀਆਂ ਭੈਣਾਂ ਜਿਹੜੇ ਨੇ ਉਹ ਦਾਜ ਦੇਣ ਵਾਸਤੇ ਖੇਸ ਤੁਹਾਡੇ ਕੋਲ ਬਣਵਾਉਂਦੇ ਹੋਣ? ਸਾਡੇ ਉੱਥੇ ਬਣਾਉਂਦੇ ਖੇਸ ਬਣਵਾਉਂਦੇ ਸਨ, ਖੇਸ ਤੇ ਖੱਦਰ ਬਿਸਤਰਾਂ ਜੋ ਗਏ ਬਣਾਉਂਦੇ ਹੀ ਅਸੀਂ ਤਾਂ। ਤੇ ਰੱਬਾ ਚਲਾਉਂਦਾ ਸੀ ਖੱਡੀ? ਅੱਬਾ ਜਦ ਮੈਂ ਆਪ ਚਲਾਉਂਦਾ, ਮੈਂ ਵੀ ਚਲਾਉਂਦਾ। ਜੀਤੂ ਵਾਰੀ, ਮਾਨੂ ਵਾਰੀ, ਦੇਬੂ ਵਾਰੀ, ਇਹ ਸਾਡੇ ਬੇਲੀ ਸੜਕ ਮਹੱਲੇ ਵਾਲੇ। ਅੱਛਾ, ਇਹ ਸਾਰਾ ਰਲ ਕੇ ਅਸੀਂ ਖੇਡਦੇ ਰਹੇ। ਬਾਬਾ ਖੇਡਦੇ ਕੀ ਥੋੜਾ ਕੁਝ ਦੱਸੋ? ਖੇਡਦੇ ਸਾਂ, ਖੇਡਾਂ ਇਹ ਸਨ, ਗੁੱਲੀ ਡੰਡਾ ਖੇਡਦੇ ਸਾਂ, ਫਿੰਡ ਏਡੀ ਬਣਾਈ ਹੁੰਦੀ ਸੀ ਉਹ ਖੇਡਦੇ ਸਾਂ, ਇੱਕ ਚੀਲੋ ਬਣਾਈ ਸੀ ਜਿਵੇਂ ਹਾਂਜੀ ਇਸ ਤਰੀਕੇ ਦੀ ਨਾ, ਥੱਲੇ ਡੰਡਾ ਗੱਡਿਆ ਸੀ, ਇੱਕ ਇਸ ਪਾਸੇ ਮੁੰਡਾ ਪੈਂਦਾ ਸੀ ਇੱਕ ਇੱਧਰ ਪੈਂਦਾ ਸੀ, ਉਹਨੂੰ ਦੱਬ ਕੇ ਭੁਆਉਂਦੇ ਸਾਂ। ਫਿਰ ਉਹਨਾਂ ਦੀ ਸਿੱਖਾਂ ਦੀ ਆਦਤ ਇਹ ਸੀ, ਅੱਗੋਂ ਬੀਬੀ ਲੱਗੀ ਆਉਂਦੀ ਹੈ ਭਾਵੇਂ ਕਿਹੜੀ ਹੈ ਤੇ ਉਹਨਾਂ ਕੰਧ ਨਾਲ ਮੂੰਹ ਲਾ ਕੇ ਖਲੋ ਜਾਣਾ। ਅੱਛਾ, ਇੰਨਾ ਹਯਾ ਕਰਦੇ ਬੀਬੀ ਲੰਘ ਜਾਂਦੀ ਸੀ ਤੇ ਫਿਰ ਉਹ ਲੰਘਦਾ ਸਨ। ਇਹ ਉਹਨਾਂ ਦਾ ਇਹ ਹਯਾ ਕਰਦੇ ਸੀ ਬੀਬੀਆਂ ਦਾ, ਇੰਨਾ ਹਯਾ ਸੀ ਉਹਨਾਂ ਨੂੰ। ਇੱਕ ਮੁੰਡਾ ਸੀ ਅੱਗੇ ਇੱਕ ਬੀਬੀ ਲੱਗੀ ਜਾਂਦੀ ਸੀ। ਅੱਛਾ, ਉਸ ਨੇ ਮਗਰੋਂ ਖੰਗੂਰਾ ਮਾਰਿਆ ਪਰ ਉਹ ਪਰਤ ਕੇ ਪਿੱਛੋਂ ਵੇਖੇ, ਸਿੱਖ ਕੇ ਆਉਂਦਾ ਸੀ। ਫਿਰ ਬਹਾਦਰ ਸਿੰਘ ਸੀ ਕਿਹੜਾ ਉਹ ਸਾਕਾ ਖਲੋ ਜਾ, ਮੁੰਡਿਆਂ ਨੂੰ ਖਿਲਾ ਰਿਹਾ ਜਿਹੜਾ ਖੰਗਿਆ। ਮੁੰਡਾ ਕਿੰਨਾ ਦਾ? ਮੁਸਲਮਾਨਾਂ ਸਿੱਖਾਂ ਦਾ ਸੀ। ਅੱਛਾ, ਉਹ ਖਿਲਾਰ ਕੇ ਉਹਨੂੰ ਜੁੱਤੀਆਂ ਮਾਰੀਆਂ ਹਨ, ਪੁੱਤੋਂ ਖੰਗੂਰਾ ਇਸ ਵਾਸਤੇ ਮਾਰਿਆ ਕਿ ਪਿੱਛੋਂ ਪਰਤ ਕੇ ਵੇਖੇ। ਬਾਬਾ ਇਹ ਗੁਰਦੁਆਰਿਆਂ ਵਿੱਚ ਚੀਜ਼ਾਂ ਜਦੋਂ ਵੰਡਦੇ ਹੋ ਤੁਸੀਂ ਖਾਲੇ ਵਿੱਚ ਜਾਂਦੇ ਹੋ? ਖਾਦਾ ਮੈਂ ਆਪ ਜਾਂਦਾ ਲਿਆਉਂਦਾ ਰਿਹਾ। ਜਾਂਦਾ ਰਿਹਾ? ਕੀ ਵੰਡਦੇ, ਕਿਵੇਂ ਕਿਵੇਂ ਲਿਆਣਾ, ਕਾਹਦੇ ਤੇ ਦਿੰਦੇ ਆ ਪਾ ਕੇ ਦੱਸੋ? ਕੜਾਹ ਬਣਾਉਂਦੇ ਸਨ ਜੀ। ਅੱਛਾ, ਤੇ ਬਣਾਉਂਦੇ ਹਨ ਜਿਸ ਗੋੜ ਕਾੜੀ ਸੀ ਨਾ ਕੜਾਹ, ਏਡਾ ਵੱਡਾ ਕੜਾਹ ਹੁੰਦਾ ਤੇ ਉਹਦੇ ਵਿੱਚ ਦੇਸੀ ਘਿਓ ਦਾ ਗੁੜ ਦਾ ਕੜਾਹ ਉਹਨਾਂ ਹਲਵਾ ਬਣਾ ਕੇ ਧਰਿਆ ਹੁੰਦਾ ਸੀ। ਅੱਛਾ, ਤੇ ਅਸੀਂ ਆਨੇ ਨਾ ਮੌਲਵੀ ਨੂੰ ਸੱਦੋ ਖਤਮ ਆਖਰ, ਉਹ ਆਨੇ ਭਾਈ ਨੂੰ ਸੱਦੋ, ਭਾਈ ਨੂੰ ਸੱਦੋ। ਅੱਛਾ, ਭਾਈ ਆਉਣਾ, ਉਹ ਆ ਕੇ ਇੱਥੋਂ ਕਿਰਪਾਨ ਕੱਢ ਕੇ ਤੋਂ ਸਕਣਾ ਵਾਹ ਗੁਰੂ ਦੀ ਫਤਿਹ, ਇੱਕ ਕਲਕੀ ਰਾਂਝੀ ਦੀ ਤੇ ਕੰਜ ਦੀ ਕੁਰਬਾਨੀ ਵਰਤਾਓ ਪਈ। ਅਸੀਂ ਰੋਟੀਆਂ ਆਨੇ ਆ, ਉਹ ਮੰਡੇ ਆਂਦੇ ਸਨ। ਮੰਡਿਆਂ ਦੇ ਉੱਤੇ ਧਰ ਕੇ ਅਸੀਂ ਉਹ ਹਲਵਾ ਜਿਹੜਾ ਘਰ ਲਿਆ ਕੇ ਖਾਂਦੇ ਰਹੇ। ਗਾਂ ਉਹਨਾਂ ਦੀ ਮਾਤਾ ਸੀ, ਗਊ ਜਿਹੜੀ ਨਾ ਉਹ ਬਿਲਕੁਲ ਹੀ ਨਹੀਂ ਸਨ ਇੱਥੇ ਹੁੰਦੀ। ਤੁਹਾਨੂੰ ਗਾਵਾਂ ਰੱਖਣ ਦਿੰਦੇ ਹੈ ਕਿ ਨਹੀਂ? ਗਾਵਾਂ ਰੱਖੀਆਂ ਸਨ, ਦੁੱਧ ਚੋਂਦੇ ਸਾਰੇ ਸਰ ਹਲਾਲ ਨਹੀਂ ਕਰਦੇ? ਹਲਾਲ ਨਹੀਂ ਸਨ ਕਰਦੇ। ਅੱਛਾ ਅੱਛਾ, ਹਲਾਲ ਜੇ ਕੀਤੀ ਨਹੀਂ ਉਹ ਮਰਿਆ ਨਹੀਂ, ਕਿਉਂਕਿ ਉਹ ਉਹਨਾਂ ਦੀ ਗਊ ਮਾਤਾ ਜੀ ਸੀ। ਸੁੰਦਰ ਸਿੰਘ ਦੀ ਉਹ ਹਵੇਲੀ ਸੀ ਪਰਾਂ ਜਿੱਥੇ ਹਕੀਮ ਰਮਜ਼ਾਨ ਦਾ ਘਰ ਹੈ ਨਾ, ਉਹਦੀ ਹਵੇਲੀ ਸੀ, ਉੱਥੇ ਉਹ ਝਟਕਾ ਹੁੰਦਾ ਮੈਂ ਵੇਖਿਆ ਸੀ। ਅੱਛਾ, ਉਹ ਪੂਰਨ ਤੇ ਪਾਲਾ ਤੇ ਜੰਗੀਰੂ ਤੇ ਵਜ਼ੀਰੂ ਚਾਰ ਉਹਦੇ ਪੁੱਤਰ ਸਨ। ਅੱਛਾ, ਉਹ ਬੱਕਰਾ ਲਿਆਂਦਾ ਹਨ ਹਵੇਲੀ ਵਿੱਚ, ਉਹ ਝਟਕਾ ਕਰਨ ਲੱਗੇ ਤੇ ਮੈਂ ਕੋਲ ਖਲੋ ਕੇ ਵੇਖਿਆ। ਅੱਛਾ, ਪੰਜਾਲੀ ਨਾਲ ਉਹਨਾਂ ਨਾਂ ਲਾਇਆ, ਉਹ ਸਿੰਘਾਂ ਨੂੰ ਪਾਇਆ ਹੈ, ਇੱਕ ਜਿਹਨੇ ਪਿੱਛੋਂ ਖਿੱਚਿਆ ਹੈ, ਉਹਨੇ ਕਿਰਪਾਨ ਮਾਰੀ, ਪਾਲੇ ਨੇ ਤੇ ਸਿਰ ਧੜ ਜਾ, ਸਿਰ ਇੱਧਰ ਜਾ ਪਿਆ, ਧੜ ਉੱਧਰ ਜਾ ਪਿਆ। ਇਹ ਵੀ ਮੈਂ ਵੇਖਿਆ। ਕਾਲੋ ਕੇ ਵਿਰਕਾਂ ਜਿਹੜਾ 47 ਤੋਂ ਪਹਿਲਾਂ ਸਾਰੇ ਸਿੱਖਾਂ ਦਾ ਗੜ੍ਹ ਸੀ, ਸਿੱਖ ਸਰਦਾਰ ਹਿੰਦੂ ਖੱਤਰੀ ਵਿੱਚ ਰਹਿੰਦੇ ਸਨ, ਤੇ ਜਿਹੜੇ ਸਾਡੇ ਬਾਬਾ ਜੀ ਨੇ ਇਸ ਟਾਈਮ ਮੌਜੂਦ ਇਸ ਪਿੰਡ ਦੇ ਵਸਨੀਕ ਨੇ, 47 ਤੋਂ ਪਹਿਲਾਂ ਇੱਥੇ ਰਹਿੰਦੇ ਸਨ, ਤੇ ਉਹਨਾਂ ਨੂੰ ਪੂਰੇ ਪਿੰਡ ਦੇ ਸਿੱਖਾਂ ਦਾ ਪਤਾ, ਹਿੰਦੂਆਂ ਖਿੱਤਰਾਂ ਦਾ, ਉਹਨਾਂ ਦੇ ਘਰਾਂ ਦਾ, ਉਹਨਾਂ ਦੇ ਖੂਹਾਂ ਦਾ ਕੀ ਕੰਮ ਕਰਦੇ ਹਨ, ਬਹੁਤ ਜ਼ਿਆਦਾ ਨੌਲੇਜ ਬਾਬਾ ਜੀ ਕੋਲ। ਆਓ ਬਾਬਾ ਜੀ ਨੇ ਗੱਲਬਾਤ ਸਾਂਝੀ ਕਰੀਏ ਤੇ ਵੀਡੀਓ ਨੂੰ ਇੱਕ ਸ਼ੇਅਰ ਲਾਜ਼ਮ ਕਰਨਾ ਤਾਂ ਕਿ ਜ਼ਿਆਦਾ ਜਿੰਨੇ ਵੀ ਸਿੱਖ ਗਏ ਨੇ, ਹਿੰਦੂ ਗਏ ਨੇ, ਉਹ ਜਿਹੜੇ ਵੀਡੀਓ ਉਹਨਾਂ ਕੋਲ ਪਹੁੰਚੇ ਤਾਂ ਆਪਣੇ ਸਾਰਾ ਕੁਝ ਜਿਹੜੇ ਗੱਲਾਂ ਸੁਣ ਸਕਣ ਆਪਣੇ ਵੱਡਿਆਂ ਦੀਆਂ। अस्सलाम वालेकुम जी। वालेकुम सलाम बाबा जी, की नाम ਤੁਹਾਡਾ? मेरा नाम मोहम्मद अमीन अंसारी कौम अंसारी वल्द शाहबदीन पिंड कालो के। अच्छा, अंसारी जी ने जुलाहे किने? आहो। अच्छा जी, ਤੇ ਤੁਹਾਡੇ ਵਾਲ ਸਾਹਿਬ ਦਾ ਕੀ ਨਾਮ ਸੀ? शाहबदीन। ਤੇ ਦਾਦੇ ਦੀ ਦਾ? ਦਾਦੇ ਦਾ ਨਾਮ ਲੱਦਾ। ਲੱਦਾ।
ਅੱਛਾ ਅੱਛਾ ਤੇ ਪੜਦਾਦੇ ਦਾ ਨਾਂ ਕਾਇਮਦੀਨ। ਅੱਛਾ ਹਾਂ। ਪਰਦਾਦੇ ਦਾ ਵੀ ਬਾਬਾ ਪਤਾ ਹੈ ਨਾ? ਆਹ ਸਹੀ ਹੋ ਗਿਆ। ਹਾਂ। ਤੇ ਬਾਬਾ ਜੀ 47 ਤੋਂ ਸਾਰਾ ਜਿਵੇਂ ਮੈਂ ਦੱਸਿਆ ਹਾਂ। 47 ਵਾਲੀ ਗੱਲਾਂ ਸਾਰੀਆਂ ਯਾਦ ਨੇ ਯਾਦ ਨੇ। ਜਦੋਂ ਸਾਰੇ ਸਾਂਝੇ ਬਸਦੇ ਇਕੱਠੇ? ਸਾਰੇ ਯਾਦ ਅੰਦਰ ਆ ਜਾਓ ਬਾਬਾ ਜੀ। ਅੰਦਰ ਆ ਜਾਓ। ਤੇ ਬਾਬਾ ਜੀ ਤੁਸੀਂ ਵਸਨੀਕ ਹੋ ਨਾ ਇਸ ਪਿੰਡ ਦੇ? ਅਸੀਂ ਵਸਨੀਕ ਆ, ਤੋੜੋ ਖੁਰ ਬਾਬੇ ਆਦਮ ਤੋਂ ਲੱਗ ਕੇ ਸੀ ਰਹਿਣ ਵਾਲੇ ਆ ਇੱਥੋਂ ਦੇ? ਇੱਥੋਂ ਦੇ। ਆਹ, ਠੀਕ ਹੈ। ਤੇ ਬਾਬਾ ਜੀ ਪਿੰਡ ਕਿਹੜਾ ਜਿੱਥੇ ਬੈਠੇ ਹਾਂ ਅਸੀਂ? ਕਾਲੋ ਕੇ ਵਿਰਕਾਂ। ਕਾਲੋ ਕੇ ਬਿਰਕਾਂ ਦਾ। ਆਹ, ਇਹਦੇ ਨਾਲ ਪਿੰਡ ਕਿਹੜੇ ਨੇ? ਇਹਦੇ ਨਾਲ ਵਰਨ, ਜੰਡਿਆਲਾ, ਕੁਰਲ ਕੇ ਤੇ ਝਾਮ ਕੇ ਤੇ ਫਰੂਕਾਬਾਦ, ਜਿਹਨੂੰ ਝੂੜਕਾਣਾ ਕਹਿੰਦੇ ਉਹ ਫਰੂਕਾਬਾਦ। ਅੱਛਾ, ਤੇ ਬੰਦੋ ਕੇ, ਲਾਲ ਕੇ, ਇਹ 4 ਚਫੇਰੇ ਇਹੋ ਪਿੰਡ ਨੇ। ਇਹ ਪਿੰਡ ਨੇ। ਤੇ ਆਪਣਾ ਜ਼ਿਲ੍ਹਾ ਕਿਹੜਾ? ਜਿਹੜਾ ਸ਼ੇਖੂਪੁਰਾ, ਤਹਿਸੀਲ ਵੀ ਸ਼ੇਖੂਪੁਰਾ? ਤਹਿਸੀਲ ਵੀ ਸ਼ੇਖੂਪੁਰਾ। ਅੱਛਾ ਬਾਬਾ ਜੀ ਕਿੰਨੀਆਂ ਪੱਤੀਆਂ ਹੋਣਗੀਆਂ ਪਿੰਡ ਦੀਆਂ? 4। ਕਿਹੜੀ ਕਿਹੜੀ ਪੱਤੀ? ਇੱਕ ਆ ਸਾਡੀ ਪੱਤੀ ਧਿਰਨ ਕੀ ਆਂਦੇ ਸਨ ਤੇ ਉਹ ਪਰਲੀ ਪੱਤੀ ਨਾਮਿਆਂ ਵਾਲੀ ਆਂਦੇ ਸਨ। ਅੱਛਾ ਤੇ ਆ ਇਹ 2 ਪੱਤੀਆਂ ਨੇ, ਇਹਨਾਂ ਦਾ ਨਾਮ ਮੈਨੂੰ ਨਹੀਂ ਆਉਂਦਾ, ਭੁੱਲ ਗਈ ਨੇ। ਅੱਛਾ ਤੇ ਨੰਬਰਦਾਰ ਕਿਹੜੇ ਕਿਹੜੇ ਸੀ? ਨੰਬਰ ਤੇ ਇੱਕ ਜੈਲਦਾਰ ਹੁੰਦਾ ਸੀ ਇੱਥੇ, ਅੱਛਾ ਜੀ। ਤੇ ਇੱਕ ਹੋਰ ਸੀ ਨੰਬਰਦਾਰ ਜੈਲਦਾਰ। ਕਿਸੇ ਦਾ ਨਾਮ ਹੀ ਦੱਸੋ ਨਾ, ਜੈਲਦਾਰ ਦਾ ਜਾਂ ਨੰਬਰਦਾਰ ਦਾ। ਖਰੇ ਵਿਸਾਖਾ ਸਿੰਘ ਜੈਲਦਾਰ ਸੀ, ਕਿਹੜਾ ਸੀ ਚੇਤਾ ਹੁਣ ਨਹੀਂ ਆਉਂਦਾ ਪਿਆ ਨਾ, ਇਸ ਚੇਤਾ। ਅੱਛਾ ਭੁੱਲਦੇ ਜਾ ਰਹੇ ਹੋ? ਹਾਂ ਤਾਂ ਹੀ ਤੁਹਾਨੂੰ ਅਜੇ ਰਿਕਾਰਡ ਕਰ ਲੱਗੇ ਨਾ ਇਹੀ ਪੱਕੇ ਹਾਂ ਜੇ ਨਾ ਤੁਹਾਨੂੰ ਭੁੱਲਣਾ ਤੇ ਨਾਮ ਵੇਖਣ ਵਾਲਿਆਂ ਨੂੰ। ਹਾਂ। ਤੇ ਬਾਬਾ ਜੀ 4 ਨੰਬਰਦਾਰ ਸਨ? 4 ਨੰਬਰਦਾਰ ਸਨ। ਚਾਰੇ ਪੱਤੀਆਂ ਸਨ? ਚਾਰੇ ਨੰਬਰ? ਚਾਰੇ ਪੱਤੀ। ਅੱਛਾ ਇਹਨਾਂ ਤੁਹਾਨੂੰ ਤਾਂ ਚਲੋ ਯਾਦ ਨੇ ਕਿ ਮੁਸਲਮਾਨ ਸਨ ਕਿ ਸਿੱਖ ਸਨ ਜਿਹੜੇ ਨੰਬਰਦਾਰ ਸਨ? ਸਿੱਖ ਸਨ। ਚਾਰੇ ਹੀ ਸਿੱਖ ਸਨ? ਚਾਰੇ ਸਨ, ਖੱਤਰੀ ਸਿੱਖ। ਅੱਛਾ ਹਾਂ ਸਿੱਖ ਹੀ ਸਨ ਨੰਬਰਦਾਰ। ਅੱਛਾ ਤੇ ਬਾਬਾ ਜੀ ਪਿੰਡ ਕਿੱਡਾ ਸੀ ਹੁਣ? ਤੇ ਬਹੁਤ ਹੁਣ ਤੇ ਅੱਗੇ ਪਿੰਡ ਛੋਟਾ ਸੀ, ਹੁਣ ਅੱਗੇ ਨਾਲ ਡਬਲ ਹੋ ਗਿਆ ਪਿੰਡ। ਕਿਉਂਕਿ ਇਹਦੇ ਵਿੱਚ ਪੱਤੀਆਂ ਸਨ ਸਾਰੀਆਂ ਸਿੱਖਾਂ ਦੀਆਂ, ਸਾਡੀ ਇੱਕ ਸਾਰੀਆਂ ਦੀ ਪੱਤੀ, ਇੱਕ ਘੁਮਿਆਰਾਂ ਦੀ, ਇੱਕ ਮੋਚੀਆਂ ਦੀ, ਇੱਕ ਤੇਲੀਆਂ ਦੀ। ਅੱਛਾ ਤੇ ਚੰਦ ਘਰ ਸਨ 5 10 ਕਿਉਂਕਿ ਇੰਨੇ 10 ਇੰਨੇ ਘਰ ਸਨ। ਤੇ ਹੁਣ ਸਾਰਾ ਪਿੰਡ ਸਿੱਖਾਂ ਦਾ ਸੀ। ਅੱਛਾ ਬਾਬਾ ਜੀ ਤੁਹਾਡੇ ਵੱਡੇ ਜਿਹੜੇ ਨੇ ਕੀ ਕੰਮ ਕਰਦੇ ਹਨ? ਉਹ ਖੱਡੀਆਂ ਦਾ ਕੰਮ ਕਰਦੇ ਸਨ, ਉਦੋਂ ਕਪਾਵਾਂ ਹੁੰਦੀਆਂ ਹਨ ਬੇਬਾਸ ਸਿੱਖਾਂ ਦੀਆਂ, ਤੇ ਖੇਸ ਖੱਦਰ ਉਹ ਬਣਾਉਂਦੇ ਸਨ ਤੇ ਅਸੀਂ ਉਹਨਾਂ ਨੂੰ ਬਣਾ ਕੇ ਦਿੰਦੇ ਸਾਂ, ਖੱਦਰ ਵੀ ਤੇ ਖੇਸ ਵੀ। ਅੱਛਾ ਤੂੰ ਖੱਡੀਆਂ ਲਾਈਆਂ? ਹਾਂ ਖੱਡੀਆਂ ਲਾਈਆਂ ਸਨ। ਅੱਛਾ ਹੁਣ ਕਪਾਵਾਂ ਖਤਮ ਹੋ ਗਈਆਂ ਨੇ, ਹੁਣ ਖੱਡੀਆਂ ਦਾ ਨਾਮੋ ਨਿਸ਼ਾਨ ਨਹੀਂ ਰਹਿ ਗਿਆ ਕਿਧਰੇ ਵੀ। ਅੱਛਾ ਤੁਹਾਡੀ ਖੱਡੀਆਂ ਸਨ? ਖੱਡੀਆਂ ਹਨ ਮੀਆਂ ਸਿੰਘ ਦੇ ਮਹੱਲੇ ਵਿੱਚ। ਅੱਛਾ ਤੇ ਬਾਬਾ ਜੀ ਤੁਹਾਡੇ ਗੁਆਂਢੀ ਕਿਹੜੇ ਸਨ? ਸਾਡੇ ਗੁਆਂਢੀ ਸਨ ਦਰਬਾਰਾ ਸਿੰਘ, ਤੇ ਅੱਗੇ ਆ ਗਿਆ ਜੈਮਲ ਸਿੰਘ, ਅੱਗੇ ਸੁੰਦਰ ਸਿੰਘ, ਅੱਗੇ ਸੰਤੂ ਸਿੰਘ, ਅੱਗੇ ਬਹਾਦਰ ਸਿੰਘ, ਤੇ ਅੱਗੇ ਤੇਰਾ ਰੱਬ ਭਲਾ ਕਰੇ ਦਿਆਲ ਸਿੰਘ, ਅੱਗੇ ਪਿਆਰੇ ਲਾਲ, ਅੱਗੇ ਦੇਸੂ ਲੰਮਾ, ਉਹ ਬੜਾ ਲੰਮਾ ਹੁੰਦਾ ਸੀ ਦੇਸੂ ਲੰਮਾ, ਤੇ ਹੋਰ ਤੇਰਾ ਇਧਰ ਹੁੰਦਾ ਸਤਨਾਮ, ਤੇ ਹੋਰ ਇੱਥੇ ਹੁੰਦੀ ਸੀ ਆਵੀ ਬਾਲੂ ਘੁਮਿਆਰ ਦੀ, ਉਹਦੀਆਂ 2 ਬੀਬੀਆਂ ਸਨ, ਇੱਕ ਮਾਨਕੀ ਤੇ ਇੱਕ ਜਾਨਕੀ, ਉਹ ਸਾਡੇ ਗੁਆਂਢ ਹੁੰਦੀਆਂ ਸੀ ਇੱਥੇ ਆਵੀ। ਇਹ ਬਾਲੂ ਘੁਮਿਆਰ ਮੁਸਲਮਾਨ ਸੀ ਕਿ ਸਿੱਖ ਸੀ? ਉਹ ਨਾ ਸਿੱਖ ਸੀ ਨਾ ਘੁਮਿਆਰ ਸੀ, ਕੋਈ ਹੋਰ ਹੀ ਕੌਮ ਸੀ ਉਹਦੀ, ਨਾ ਉਹ ਸਿੱਖ ਸੀ ਤੇ ਨਾ ਉਹ ਮੁਸਲਮਾਨ ਸੀ। ਜਿਹਦੀ ਆਵੀ ਸੀ ਹਿੰਦੂ ਹੈਗਾ ਫਿਰ? ਹਿੰਦੂ ਸੀ ਮੇਰਾ ਖਿਆਲ। ਅੱਛਾ ਆਵੀ ਤੋਂ ਮੁਰਾਦ ਕੀ? ਆਵੀ ਆ ਭਾਂਡੇ ਕੱਚੇ ਭਾਂਡੇ ਬਣਾ ਕੇ ਉਹਨੂੰ ਪਕਾਣਾ, ਉਹਦੇ ਨਾਂ ਸੀ ਆਵੀ। ਤੇ ਉਹ ਸੁੰਦਰ ਸਿੰਘ ਦੀ ਉਹ ਹਵੇਲੀ ਸੀ ਪਰਾਂ, ਜਿੱਥੇ ਹਕੀਮ ਰਮਜ਼ਾਨ ਦਾ ਘਰ ਹੈ ਨਾ, ਉਹਦੀ ਹਵੇਲੀ ਸੀ, ਉੱਥੇ ਉਹ ਝਟਕਾ ਹੁੰਦਾ ਮੈਂ ਵੇਖਿਆ ਸੀ। ਅੱਛਾ ਉਹ ਪੂਰਨ ਤੇ ਪਾਲਾ ਤੇ ਜੰਗੀਰੂ ਤੇ ਵਜ਼ੀਰੂ 4 ਉਹਦੇ ਪੁੱਤਰ ਸਨ। ਅੱਛਾ ਉਹ ਬੱਕਰਾ ਲਿਆਂਦਾ ਹਨ ਹਵੇਲੀ ਵਿੱਚ, ਉਹ ਝਟਕਾ ਕਰਨ ਲੱਗੇ ਤੇ ਮੈਂ ਕੋਲ ਖਲੋ ਕੇ ਵੇਖਿਆ। ਅੱਛਾ ਪੰਜਾਲੀ ਨਾਲ ਉਹਨਾਂ ਨਾਂ ਲਾਇਆ, ਉਹ ਸਿੰਘਾਂ ਨੂੰ ਪਾਇਆ ਹੈ, ਇੱਕ ਜਣੇ ਪਿੱਛੋਂ ਖਿੱਚਿਆ ਹੈ, ਉਹਨੇ ਕਿਰਪਾਨ ਮਾਰੀ ਹੈ, ਪਾਲੇ ਨੇ ਸਿਰ ਸਿਰ ਇੱਧਰ ਜਾ ਪਿਆ, ਧੜ ਉੱਧਰ ਜਾ ਪਿਆ। ਇਹ ਵੀ ਮੈਂ ਵੇਖਿਆ। ਝਟਕਾ ਕਰਦੇ ਨੇ ਤੁਸੀਂ ਵੇਖਿਆ ਕਿਵੇਂ ਕਰਦੇ ਨੇ ਝਟਕਾ? ਅਸੀਂ ਤੇ ਮੁਸਲਮਾਨ ਹਾਲ ਕਰਨ ਉਹ ਝਟਕਾ ਕਰਦੇ। ਤੇ ਉਸ ਤੋਂ ਬਾਅਦ ਅੱਗੇ ਸੀ ਘਰ ਇੱਕ ਚੀਮੀ ਦਾ, ਚੀਮੀ ਸਿੱਖਣੀ ਸੀ, ਉਹ ਮਸ਼ਹੂਰ ਸੀ ਨਾਂ ਦੀ। ਇੱਕ ਇੱਥੇ ਗਿੱਲ ਹੁੰਦੀ ਸੀ, ਤੇ ਮਾਈ ਗਿੱਲ ਸੀ। ਤੇ ਜਿਹੜਾ ਜੈਂਬੂ ਸੀ ਉਹਦੀ ਹਵੇਲੀ ਆ ਬੋਦੀ ਆਵਾਨ ਵਾਲਾ ਘਰ ਜਾਣਾ, ਇਹ ਉਹਦੀ ਹਵੇਲੀ ਸੀ। ਤੇ ਸੁੰਦਰ ਗੜੇ ਕੀ ਹਵੇਲੀ ਉਹ ਸੀ। ਤੇ ਉਹਦੀ ਬੀਵੀ ਦੇ ਨਾਂ ਔਲਖ ਸੀ, ਧੀ ਦੇ ਨਾਂ ਪੱਤੋ ਸੀ, ਤੇ ਪੁੱਤਰ ਦਾ ਨਾਂ ਇੱਕ ਦਾ ਨਾਂ ਦੇਬੂ ਸੀ, ਇੱਕ ਦਾ ਨਾਂ ਮਾਨੂ ਸੀ। 2 ਉਹਦੇ ਬੇਟੇ ਸਨ।
ਤੇ ਮੀਆਂ ਸਿੰਘ ਹਰੀ ਜਿਹੜੇ ਇੱਕ ਮੀਆਂ ਸਿੰਘ ਦਿਆਲ ਮੀਆਂ ਸਿੰਘ ਤੇ ਇੱਕ ਵੇਖ ਉਹਦੇ ਪੁੱਤਰ ਦਾ ਭਰਾ ਦਾ ਨਾਂ ਸਹੀ ਮੈਂ ਸਾਰੇ ਮੈਨੂੰ ਆਉਂਦੇ ਸਨ ਹੁਣ ਜੇਲ੍ਹ ਚੁੱਕਣ ਗਏ ਤੁਸੀਂ ਪੁੱਛਣ ਲੱਗੇ ਤਾਂ ਜੇਲ੍ਹ ਚੁੱਕਣ ਗਏ ਬਾਬਾ ਜੀ ਪਤਾ ਲੱਗ ਜਾਂਦਾ ਰਹਿਮ ਕੰਮ ਕਰਦੇ ਕਿ ਨਹੀਂ ਤੁਹਾਡੇ ਹਾਂ ਆਇਆ ਮੈਂ ਰਹਿਮ ਤੋਂ ਲਓ ਹਾਂ ਕੰਮ ਜਰਾ ਲੈਣਾ ਮੈਂ ਕਿਹਾ ਕੰਪਿਊਟਰ ਚਲਾਓ ਜਰਾ ਆਪਣਾ ਕੰਪਿਊਟਰ ਤਾਂ ਬੜਾ ਚੱਲਦਾ ਹੈ ਹਾਂਜੀ ਤੇ ਇੱਕ ਦਰਬਾਰਾ ਸਿੰਘ ਸੀ ਅੱਛਾ ਆ ਤੇ ਇੱਕ ਭਗਵਾਨ ਸਿੰਘ ਸੀ ਭਗਵਾਨ ਸਿੰਘ ਦੀ ਕੋਠੀ ਆ ਉਹ ਬਾਹਰ ਹੈ ਬੜੀ ਵੱਡੀ ਭਗਵਾਨ ਸ਼ਾਹ ਦੀ ਭਗਵਾਨ ਸ਼ਾਹ ਦੀ ਕੋਠੀ ਹਾਂ ਤੇ ਇੱਕ ਹੁੰਦਾ ਸੀ ਗੋਪੀ ਚੰਦ ਉਹਦਾ ਪੱਠਾ ਸੀ ਆ ਕਬਰਸਤਾਨ ਦੇ ਕੋਲ ਤੇ ਸ਼ਾਹਾਂ ਵਾਲਾ ਘਰ ਸੀ ਉਹਦਾ ਗੋਪੀ ਸ਼ਾਹ ਦਾ ਅੱਛਾ ਜੀ ਪੱਠੀ ਸੀ ਯਾਰ ਇਟਾਂ ਵਾਲੀ ਹੈ ਇੱਟਾਂ ਵਾਲੇ ਪੱਠਾ ਸੀ ਇੱਟਾਂ ਵਾਲਾ ਹਾਂ ਤੇ ਚੰਗਾ ਬੰਦਾ ਸੀ ਉਹ ਹੋਰ ਉਹਦੇ ਘਰ ਤੇ ਖਲੋਤੇ ਨਹੀਂ ਉਂਜੀ ਹਾਂ ਗੋਪੀ ਚੰਦ ਦੇ ਘਰ ਉਂਜੀ ਖਲੋਤਾ ਆਹੋ ਜੀ ਖਲੋਤਾ ਸ਼ਾਹਾਂ ਵਾਲਾ ਉਸ ਤਰ੍ਹਾਂ ਖਲੋਤਾ ਸੇਮ ਉਂਜੀ ਦਾ ਸੇਮ ਉਂਜੀ ਦਾ ਉਂਜੀ ਖਲੋਤਾ ਬੜਾ ਆਲੀਸ਼ਾਨ ਹੈ ਉਹਦੇ ਬੜਾ ਬੜੇ ਆਲੀਸ਼ਾਨ ਅਮੀਰ ਸਨ ਉਹ ਹੈ ਉਹ ਅਮੀਰ ਬੰਦਾ ਸੀ ਕਿ ਪੱਠਾ ਥੋੜਾ ਦੀ ਗੱਲ ਹੁੰਦੀ ਉਸ ਦੌਰ ਦੇ ਵਿੱਚ ਉਹਦਾ ਨਾਮ ਮਕਾਨ ਕਿਰੇ ਹੱਲਿਆ ਨਾ ਕੋਈ ਬਾਹਰ ਦੇ ਦੁਆਰ ਕੋਈ ਖਰਾਬ ਹੋਈ ਬਾਬਾ ਜੀ ਬੜੇ ਨੇ ਪਿੰਡ ਵਿੱਚ ਘਰ ਇੱਥੇ ਵੀ ਬੜੇ ਖਲੋਤੇ ਨੇ ਪੁਰਾਣੇ ਘਰ ਬੜੇ ਨੇ ਖਲੋਤੇ ਨੇ ਆ ਬਾਜ਼ਾਰ ਵਿੱਚ ਜੰਜ ਘਰ ਹਾਂ ਜੰਜ ਘਰ ਤੇ ਜੰਜ ਘਰ ਜਿਹੜਾ ਨਾ ਉਹ ਵੀ ਐਸਲੇ ਮੌਜੂਦ ਹੈ ਖਲੋਤਾ ਤੇ ਜਿੰਨਾਂ ਹੁੰਦੀਆਂ ਬਿੰਦੀਆਂ ਆਹੋ ਤੇ ਗੁਰਦੁਆਰਾ ਜਿਹੜਾ ਨਾ ਉਹ ਵੀ ਅਜੇ ਮੌਜੂਦ ਹੈ ਉਸ ਤਰ੍ਹਾਂ ਉੱਤੇ ਬਣਿਆ ਹੈ ਉਹ ਉੱਤੇ ਚੜਾ ਕੇ ਉਹਨਾਂ ਨੂੰ ਮੈਂ ਵਿਖਾਇਆ ਸੀ ਅੱਛਾ ਉਹ ਜਾਇਆ ਸਨ ਉਹ ਅੱਗੋਂ ਉਹਨਾਂ ਨੂੰ ਆਵਾਜ਼ ਦਿੱਤੀ ਸੀ ਉਹਨਾਂ ਆਖਿਆ ਉੱਤੇ ਚੜ ਕੇ ਸਾਰੇ ਉਹ ਫੋਟੋ ਲਾ ਕੇ ਲੈ ਗਏ ਸਨ ਅੱਛਾ ਸਰਦਾਰ ਆਏ ਉਹਨਾਂ ਨੂੰ ਘੁਮਾਇਆ ਆਹੋ ਸਿੱਖਾਂ ਨੂੰ ਪਿੰਡ ਵਾਲੇ ਆਏ ਹੋਣਗੇ ਪਿੰਡ ਵਾਲੇ ਆਏ ਸਨ ਉਹਨਾਂ ਦਾ ਘਰ ਸੀ ਉਹ ਕਸ਼ਮੀਰੀਆਂ ਵਾਲਾ ਉਹ ਆਪਣੇ ਘਰ ਦੀ ਫੋਟੋ ਸਾਰੀ ਲਾ ਕੇ ਲੈ ਗਿਆ ਸੀ ਬਾਬਾ ਹੁਣ ਕੋ ਅਗਰ ਉਧਰੋਂ ਸਿੱਖ ਆਣ ਤੁਹਾਡੇ ਪਿੰਡ ਵਾਲੇ ਕਿਉਂਕਿ ਬਹੁਤ ਜ਼ਿਆਦਾ ਇੱਥੇ ਸਿੱਖ ਸਨ ਯਾਨੀ ਪਿੰਡ ਹੀ ਅਸਲ ਜਿਹੜਾ ਕਾਲੋ ਕੇ ਸਾਰਾ ਸਿੱਖਾਂ ਪਿੰਡ ਹੀ ਸਿੱਖਾਂ ਦਾ ਅਗਰ ਕੋਈ ਵੀਡੀਓ ਵੇਖ ਕੇ ਆਵੇ ਤੇ ਤੁਸੀਂ ਉਹਨਾਂ ਨੂੰ ਬਹਾ ਸਕਦੇ ਜੇ ਘਰਪੁਰ ਵਿਆਹ ਤੁਹਾਡਾ ਤੁਹਾਨੂੰ ਯਾਦ ਹੈ ਨਾ ਸਾਰਾ ਵਿਖਾ ਦਿਆਂਗਾ ਵਿਖਾ ਦਿਆਂਗਾ ਤੇ ਗੁਰਦੁਆਰੇ ਕਿੰਨੇ ਹਨ ਬਾਬਾ ਜੀ ਗੁਰਦੁਆਰੇ ਦੋ ਸਨ ਇੱਕ ਜੰਜ ਘਰ ਤੇ ਗੁਰਦੁਆਰਾ ਤੇ ਇੱਕ ਨਾਮਿਆਂ ਦਾ ਗੁਰਦੁਆਰਾ ਹੁੰਦਾ ਸੀ ਪਰਾਂ ਅੱਛਾ ਉਹ ਨਾਮਿਆਂ ਦਾ ਗੁਰਦੁਆਰਾ ਤੁਸੀਂ ਇੱਕ ਦੱਸਦੇ ਕੋਈ ਘੋੜੇ ਖਾ ਵੀ ਸੀ ਘੋੜੇ ਖਾਣਾ ਖੱਤਰੀ ਸੀ ਸਿੱਖ ਸੀ ਉਹ ਫੌਜ ਵਿੱਚ ਸੀ ਉੱਥੇ ਸ਼ਿਕਸਤ ਆ ਗਈ ਤੇ ਉਹਨਾਂ ਘੋੜੇ ਖਵਾਏ ਸਨ ਤੇ ਉਹਦਾ ਨਾਮ ਟਿਕ ਗਿਆ ਸੀ ਘੋੜੇ ਖਾਣਾ ਅੱਛਾ ਉਹਦੇ ਪੁੱਤਰ ਦਾ ਉਹਦੀ ਅੱਲ ਪੈ ਗਈ ਸੀ ਅੱਛਾ ਪੁੱਤਰ ਦਾ ਨਾਂ ਕੀ ਸੀ ਬਚਨ ਹੋਣਾ ਬਚਨ ਰਾਮ ਹੋਏਗਾ ਬਚਨ ਰਾਮ ਤੇ ਇੱਕ ਨਾਲ ਸੀ ਅਮਰੇ ਬਾਹਮਣ ਦੀ ਦੁਕਾਨ ਉਹ ਸਬਜ਼ੀ ਦੀ ਦੁਕਾਨ ਸੀ ਉਹਦਾ ਘਰ ਉਹ ਪਿੱਪਲ ਵਾਲਾ ਜਿਹੜਾ ਨਾ ਰਾਈ ਉਹਦਾ ਘਰ ਉਹ ਸੀ ਅੱਛਾ ਤੇ ਹੋਰ ਤੇ ਇੱਕ ਦੁਕਾਨ ਹੁੰਦੀ ਸੀ ਹਰਬੰਸ ਲਾਲ ਖੱਤੀ ਡਾਕਟਰ ਸੀ ਬੜਾ ਸੋਹਣਾ ਉੱਚਾ ਲੰਮਾ ਜਵਾਨ ਜਿੱਥੇ ਹੁਣ ਬੈਂਕ ਬਣਿਆ ਹੈ ਔਰ ਕਿੱਥੇ ਦੁਕਾਨ ਸੀ ਉਹਦੀ ਦੁਕਾਨ ਸੀ ਡਾਕਟਰੀ ਦੀ ਅੱਛਾ ਡਾਕਟਰੀ ਦੀ ਦੁਕਾਨ ਬੜਾ ਨਾਂ ਕੀ ਸੀ ਉਹਦਾ ਹਰਬੰਸ ਲਾਲ ਤੇ ਡਾਕਟਰ ਸੀ ਉਸ ਟਾਈਮ ਡਾਕਟਰ ਸੀ ਹਰਬੰਸ ਲਾਲ ਖੱਤਰੀ ਸੀ ਤੇ ਬੜਾ ਸੋਹਣਾ ਉੱਚਾ ਲੰਮਾ ਜਵਾਨ ਸੀ ਉੱਥੇ ਹੁਣ ਅਕਬਰ ਜਿਹੜੀ ਇਹਨਾਂ ਦੁਕਾਨ ਲਈ ਇੱਥੇ ਦੀ ਦੁਕਾਨ ਸੀ ਅੱਛਾ ਬਹੁਤ ਪਿੰਡ 'ਚ ਬੈਂਕ ਬੁੰਕ ਵਿੱਚ ਨਹੀਂ ਉਹਦਾ ਕੋਈ ਹੈ ਨਹੀਂ ਬੈਂਕ ਕੋਈ ਸੀ ਅੱਛਾ ਕੋਈ ਬੈਂਕ ਦਾ ਨਾਮ ਨਹੀਂ ਤੇ ਦੁਕਾਨਾਂ ਖਤਰੀਆਂ ਨੇ ਕਿੰਨੀਆਂ ਕੁ ਖੱਤਰੀਆਂ ਦੀਆਂ ਦੁਕਾਨਾਂ ਇੱਕ ਗੋਗੇ ਸਨ ਇਹਨਾਂ ਦੀ ਇਹ ਖੱਤਰੀ ਸਨ ਇਹਨਾਂ ਦੀ ਦੁਕਾਨ ਖੱਤਰੀ ਸਨ ਗੋਗੇ ਖੱਤਰੀ ਗੋਗੇ ਉਹਨਾਂ ਆਉਂਦੇ ਗੋਗੇ ਉਹਨਾਂ ਦੀ ਕੋਈ ਹੱਲ ਹੋਵੇ ਕੋਈ ਜਾਤ ਹੋਵੇਗੀ ਅੱਛਾ ਉਹਨਾਂ ਦੀ ਦੁਕਾਨ ਸੀ ਅੱਛਾ ਤੇ ਉਹ ਦੁਕਾਨ ਉਹਨਾਂ ਦੀ ਐਡੀ ਵੱਡੀ ਸੀ ਕਿ ਵਿੱਚ ਉਹ ਉਸ ਦੌਰ 'ਚ ਉਹਨਾਂ ਬੋਰੀਆਂ ਨਾਲ ਸੌਦਾ ਰੱਖਿਆ ਸੀ ਥੋਕ ਦੀ ਦੁਕਾਨ ਅੱਛਾ ਜਿਹੜੀ ਸ਼ੈ ਨਹੀਂ ਸੀ ਨਾ ਮਿਲਦੀ ਗੋਗਿਆਂ ਦੀ ਦੁਕਾਨ ਤੋਂ ਮਿਲਦੀ ਸੀ ਉੱਥੋਂ ਮਿਲ ਜਾਂਦੀ ਉਹਦਾ ਘਰ ਹੈ ਉਹ ਘਰ ਛਿੰਗਾ ਹੈ ਨਾ ਉਹ ਘਰ ਹੈ ਗੋਗਿਆਂ ਦਾ ਅੱਛਾ ਬਾਬਾ ਇਹਦਾ ਮਤਲਬ ਸ਼ਹਿਰ ਜਾਣ ਦੀ ਲੋੜ ਨਹੀਂ ਪੈਂਦੀ ਉਹਦੇ ਕੋਲ ਹਰ ਸ਼ਹਿਰ ਉਹਦੇ ਕੋਲ ਅੱਛਾ ਉਹਦੇ ਤੋਂ ਇਲਾਵਾ ਹੋਰ ਕਿਹੜੀ ਦੁਕਾਨ ਸੀ ਹੋਰ ਦੁਕਾਨ ਸੁਨਿਆਰਿਆ ਲਾਲੂ ਸੁਨਿਆਰਾ ਸੀ ਆ ਸਾਡੇ ਕੋਲ ਜਿੱਥੇ ਬਾਨੀ ਖਾਂ ਦਾ ਘਰ ਹੈ ਨਾ ਇੱਥੇ ਲਾਲੂ ਸੁਨਿਆਰਾ ਹੁੰਦਾ ਸੀ ਸੋਨੇ ਦਾ ਕੰਮ ਕਰਦਾ ਸੋਨੇ ਚਾਂਦੀ ਦਾ ਕੰਮ ਕਰਦਾ ਅੱਛਾ ਇਹ ਦੁਕਾਨ ਸੀ ਉਹਦੀ ਤੇ ਹੋਰ ਸੁਨਿਆਰਾ ਇੱਕ ਪਰਾਂ ਹੁੰਦਾ ਸੀ ਉਹਦਾ ਮੈਨੂੰ ਨਾਂ ਭੁੱਲ ਗਿਆ ਉਹ ਕੌਣ ਸੀ ਮੁਸਲਮਾਨ ਸੀ ਕਿ ਸਿੱਖ ਸੀ ਜਾਂ ਹਿੰਦੂ ਸੀ ਸੁਨਿਆਰਾ ਹੀ ਸੀ ਹਿੰਦੂ ਸੀ ਅੱਛਾ ਹਿੰਦੂ ਹੀ ਹੁੰਦੇ ਨੇ ਸੁਨਿਆਰੇ ਤੇ ਬਾਬਾ ਜੀ ਉਂਝ ਘਰ ਇਹਨਾਂ ਸਾਰਿਆਂ ਦੇ ਪੱਕੇ ਹੈ ਕੱਚੇ ਕੁੱਚੇ ਪੱਕੇ ਸਾਰਿਆਂ ਦੇ ਘਰ ਪੱਕੇ ਕੋਈ ਕੱਚਾ ਘਰ ਕਿਸੇ ਦਾ ਹੈ ਹੀ ਨਹੀਂ ਸਾਰਿਆਂ ਦੇ ਪੱਕੇ ਘਰ ਜਿਹੜੇ ਪਿੰਡ ਦੇ ਨੰਬਰਦਾਰ ਸੀ ਉਹਨਾਂ ਦੇ ਵਧੀਆ ਉਹਨਾਂ ਦੇ ਘਰ ਸਾਰਿਆਂ ਦੇ ਪੱਕੇ ਘਰ ਅੱਛਾ ਉਦੋਂ
ਸਾਡੇ ਜਿਹੜੇ ਨੇ ਸੀ ਮਾੜੇ ਲੋਕ ਜਲਾ ਘੁਮਿਆਰ ਮੋਚੀ ਤੇਲੀ ਇਹਨਾਂ ਦੇ ਘਰ ਕੱਚੇ ਸਨ। ਅੱਛਾ, ਦੂਜੇ ਉਹਨਾਂ ਲੋਕਾਂ ਦੇ ਸਾਰੇ ਘਰ ਪੱਕੇ। ਯਾਨੀ ਕਮੀਆਂ ਦੇ ਕੱਚੇ ਸਨ, ਕੰਮ ਕਰ ਜਿਹੜੇ ਕਰਦੇ ਆ ਇਹ ਜੀ ਆ ਕਮੀਆਂ ਦੇ ਕੱਚੇ ਸਨ। ਅੱਛਾ ਤੇ ਉਹਨਾਂ ਦੇ ਖੱਤਰੀਆਂ ਦੇ ਸਿੱਖਾਂ ਦੇ ਮਕਾਨ ਵੱਧ ਤੋਂ ਵੱਧ ਸਨ। ਅੱਛਾ, ਹੁਣ ਵੀ ਜਿਹੜੇ ਖਲੋਤੇ ਨੇ ਚੰਗੇ ਚੰਗੇ ਮਕਾਨ ਬਣੇ। ਬਾਬਾ ਜੀ ਪਾਣੀ ਵਾਲੀਆਂ ਖੂਹੀਆਂ ਖਾਈਆਂ ਵੀ ਪਾਣੀ ਵਾਲੀ ਖੂਹੀ ਸੀ, ਇੱਕ ਤੇ ਖੂਹੀ ਸੀ ਉਹ ਤੇ ਚੱਲਦੀਆਂ ਹਨ 12 ਚਰਖੜੀਆਂ ਚੱਲਦੀਆਂ ਹਨ ਜਿਹੜੀ ਜੰਝ ਘਰ ਵਿੱਚ। ਅੱਛਾ, 6 ਚਰਖੜੀਆਂ ਹਨ ਮੁਸਲਮਾਨਾਂ ਦੀਆਂ ਤੇ 6 ਸਨ ਸਿੱਖਾਂ ਦੀਆਂ। ਉਹ 12 ਚਰਖੜੀਆਂ ਚੱਲਦੀਆਂ ਹਨ। 12 ਚਰਖੜੀਆਂ ਚੱਲਦੀਆਂ ਹਨ। ਤੇ ਇੱਕ ਖੂਹ ਸੀ ਜਿਹੜਾ ਮਾਝੇ ਚੜੀ ਵਾਲਾ ਘਰ, ਇਹਦੇ ਵਿੱਚ ਖੂਹ ਸੀ ਬੜਾ ਵੱਡਾ। ਇੱਕ ਖੂਹ ਸੀ ਉਹ ਈਦਗਾਹ, ਤੇ ਇੱਕ ਖੂਹ ਸੀ ਦੁਵੱਟੇ ਖੂਹ, ਤੇ ਇੱਕ ਖੂਹ ਸੀ ਇਧਰ ਨਵਾਂ ਖੂਹ ਇਹਨੂੰ ਆਉਂਦੇ ਸਨ ਆ ਪਾਸੇ। ਤੇ ਇੱਕ ਖੂਹ ਜੰਝ ਈਦਗਾਹ ਤੋਂ ਲਾਂਦੇ ਪਾਸੇ ਸੀ, ਉਹ ਪੁਰਾਣਾ ਖੂਹ ਸੀ, ਉਹ ਚੱਲ ਗਿਆ ਸੀ। ਤੇ ਇੱਕ ਇੱਥੇ ਖੂਹ ਸੀ ਦੀਨਦਾਰਾਂ ਦੇ ਘਰਾਂ ਕੋਲ, ਉਹ ਪੂਰਾ ਕਿ ਜਿੱਥੇ ਸੈਨੂੰ ਦਾ ਘਰ ਹੈ ਖੂਹ ਸੀ ਇਹ ਚੱਲਦਾ ਵੇਖਿਆ ਖੂਹ। ਤੇ ਹੋਰ ਖੂਹ ਜਿਹੜੇ ਇੱਕ ਹੋਰ ਖੂਹ ਸੀ ਉਹ ਉੱਥੇ ਗਰਾਈਆਂ ਦੇ ਘਰ ਵਿੱਚ, ਉਹ ਵੀ ਬੰਦ ਹੋ ਗਈ। ਉਹ ਵੀ ਬੰਦ। ਬਾਬਾ ਇਹਨਾਂ ਦੀ ਜ਼ਾਤਾਂ ਕਿਹੜੀਆਂ ਸਨ? ਬੜਾ ਵਿਰਕ ਸਨ ਕਿ ਹੋਰ ਵੀ ਸੀ ਕੋਈ? ਵਿਰਕ ਸਨ, ਬਹੁਤੇ ਵਿਰਕ ਹੀ ਖਵਾਉਂਦੇ ਸਨ। ਜ਼ਾਤ ਵਿਰਕ ਹੀ ਸਨ ਇੱਥੇ। ਵਿਰਕ ਪਿੰਡ ਹੀ ਸਾਰਾ ਵਿਰਕਾਂ ਦਾ। ਨਹੀਂ ਉਂਝ ਵਿੱਚ ਕੋਈ ਇੱਕ ਦੋ ਘਰ ਚਾਰ ਕੋਈ ਚੀਮਿਆਂ ਦੇ ਚੱਠਿਆਂ ਦੇ ਐਵੇਂ ਦੇ ਕੋਈ ਨਹੀਂ ਸੌਰ? ਚੀਮਿਆਂ ਦੇ ਘਰ ਵਧਾਵਾ ਚੌਧਰੀ ਨੇ, ਉਹ ਸਿੱਖੋ ਮੁਸਲਮਾਨ ਹੋਏ ਸਨ, ਉਹ ਚੀਮੇ ਸਨ। ਅੱਛਾ, ਉਹ ਚੀਮੇ ਹਨ। ਉਹ ਚੀਮੇ ਹਨ ਤੋਂ ਬਾਅਦ ਚੋਂ ਬਹੁਤਾ ਗੜ ਵਿਰਕਾਂ ਦਾ ਸੀ। ਬਹੁਤਾ ਗੜ ਵਿਰਕਾਂ ਦਾ ਸੀ। ਚੀਮਿਆਂ ਦਾ ਘਰ ਉਹ ਹੀ ਸੀ। ਅੱਛਾ ਅੱਛਾ। ਤੇ ਬਾਬਾ ਜੀ ਕੋਈ ਆਪਣਾ ਤਕੀਆ ਕੋਈ ਐਸੀ ਜਗ੍ਹਾ ਸੀ ਜਿੱਥੇ ਬੋਰਡ ਲੱਗਾ ਹੋਏ, ਕੋਈ ਐਵੇਂ ਥੱਲੇ ਚਬੂਤਰਾ ਬਣਾਇਆ ਜਿੱਥੇ ਸਾਰੇ ਬਹਿੰਦੇ ਸਨ ਬਾਬੇ ਬੂਬੇ? ਨਹੀਂ, ਫੈਸਲੇ ਫੂਸਲੇ ਕਿੱਥੇ ਹੁੰਦੇ? ਉਹ ਫੈਸਲੇ ਤੇ ਕਰਦੇ ਸਨ ਇੱਥੇ ਬਾਜ਼ਾਰ ਵਿੱਚ ਉਹਨਾਂ ਦਾ ਡੇਰਾ ਸੀ। ਜੰਝ ਘਰ ਜਿਹਨੂੰ ਕਹਿੰਦੇ? ਨਹੀਂ, ਬਾਜ਼ਾਰ 'ਚ ਹੋਰ ਸੀ ਡੇਰਾ ਇੱਧਰ। ਅੱਛਾ, ਉਹਦੇ ਵਿੱਚ ਫੈਸਲੇ ਕਰਦੇ ਸਨ। ਤੇ ਰਾਤ ਨੂੰ ਜਿਹੜੇ ਛੋਟੇ ਮੋਟੇ ਫੈਸਲੇ ਸਨ ਨਾ, ਉਹ ਸਾਡੀਆਂ ਗਲੀ ਤੋਂ ਲਾ ਕੇ ਇੱਥੋਂ ਲਾ ਕੇ ਤਾਂ ਉਹ ਉੱਥੋਂ ਤੀਕਰ ਐਡੀਆਂ ਮੁੱਢੀਆਂ ਗੱਡੀਆਂ ਹਨ ਜ਼ਮੀਨ ਵਿੱਚ, ਉਹ ਸਾਰੇ ਮਹੱਲੇ ਦੇ ਸਿੱਖ ਆ ਜਾਂਦੇ ਸਨ। ਜਿਹੜਾ ਮਾੜਾ ਮੋਟਾ ਫੈਸਲਾ ਹੁੰਦਾ ਸੀ ਨਾ, ਝੂਠਿਆਂ ਨੂੰ ਝੂਠਿਆਂ ਕਰਨਾ, ਸੱਚਿਆਂ ਨੂੰ ਸੱਚਾ ਕਰਨਾ, ਉਹ ਇੱਥੇ ਨਿਬੇੜ ਕੇ ਨਾ ਤਾਂ ਘਰ ਕਰਦੇ। ਬਾਬਾ ਉਦੋਂ ਪਿੰਡ 'ਚ ਸਕੂਲ ਹੁੰਦਾ ਸੀ? ਸਕੂਲ ਆਹੋ, ਸਕੂਲ ਬੱਚਿਆਂ ਦਾ ਸਕੂਲ ਸੀ। ਕਿੱਥੇ ਕਰਦੇ? ਉਹ ਸਕੂਲ ਜਿਹੜਾ ਪੁਰਾਣਾ ਉਹ ਕਾਰੇ ਦੇ ਘਰ ਕੋਲ, ਉੱਥੇ ਮੈਂ ਉਦੋਂ ਕੋਈ ਪੜ੍ਹਿਆ ਸੀ ਅੰਗਰੇਜ਼ੀ ਜੀ, ABCDEFGHIJKL। ਜਦੋਂ ਸਿੱਖ ਇੱਥੇ ਰਹਿੰਦੇ ਉਦੋਂ? ਸਿੱਖਾਂ ਦੇ। ਉਹ ਤੇਰੇ ਬੇਲੀ ਕਿਹੜੇ ਕਿਹੜੇ ਸਨ? ਆਪਣੇ ਬੇਲੀਆਂ ਦੇ ਨਾਮ? ਮੇਰੇ ਨਾਲ ਬੇਲੀ ਤੇ ਇਹ ਸਨ, ਜੀਤੂ ਵਾਲੀ, ਮਾਨੂ ਵਾਲੀ, ਦੇਬੂ ਵਾਲੀ, ਇਹ ਸਾਡੇ ਬੇਲੀ ਸਨ ਮਹੱਲੇ ਵਾਲੇ। ਅੱਛਾ, ਇਹ ਸਾਰਾ ਰਲ ਕੇ ਅਸੀਂ ਖੇਡਦੇ ਰਹੇ। ਬਾਬਾ ਖੇਡਦੇ ਕੀ ਥੋੜਾ ਕੁਝ ਦੱਸੋ? ਖੇਡਦੇ ਸਾਂ, ਖੇਡਾਂ ਇਹ ਸਨ, ਗੁੱਲੀ ਡੰਡਾ ਖੇਡਦੇ ਸਾਂ, ਫਿੰਡ ਏਡੀ ਬਣਾਈ ਹੁੰਦੀ ਸੀ ਉਹ ਖੇਡਦੇ ਸਾਂ। ਇੱਕ ਚੀਲੋ ਬਣਾਈ ਸੀ ਜਿਵੇਂ ਹਾਂਜੀ ਇਸ ਤਰੀਕੇ ਦੀ ਨਾ, ਥੱਲੇ ਡੰਡਾ ਗੱਡਿਆ ਸੀ, ਇੱਕ ਇਸ ਪਾਸੇ ਮੁੰਡਾ ਪੈਂਦਾ ਸੀ, ਇੱਕ ਇੱਧਰ ਪੈਂਦਾ ਸੀ, ਉਹਨੂੰ ਦੱਬ ਕੇ ਭੁਆਉਂਦੇ ਸਾਂ। ਉਹ ਤੇ ਹੁੰਡੇ ਹੁੰਦੇ ਸਨ ਬੜੇ। ਅੱਛਾ ਅੱਛਾ, ਬੜੇ ਹੁੰਡੇ ਹੁੰਦੇ ਸਨ। ਉਹ ਇੱਥੇ ਗੱਡੀ ਸੀ ਚੌਂਕ ਦੇ ਨਾਲ, ਉਹ ਮੇਰੇ ਬੇਲੀ ਸਨ, ਉੱਥੇ ਚੜ ਕੇ ਮੈਂ ਹੁੰਡੇ ਲੈਂਦਾ ਰਿਹਾ ਉਹਨਾਂ ਕੋਲ। ਬਾਬਾ ਨੇ ਉਦੋਂ ਦੌਰ ਐਡਾ ਅੱਛਾ ਸੀ, ਬਹੁਤ ਜ਼ਿਆਦਾ ਜ਼ਬਰਦਸਤ, ਕਿ ਧੀ ਭੈਣ ਦਾ ਹਯਾ ਬੜਾ ਸੀ। ਆਂਦੇ ਕੁੜੀਆਂ ਮੁੰਡੇ ਇਕੱਠੇ ਖੇਡਦੇ, ਸਹੀ ਗੱਲ? ਉਹ 12 ਸਾਲ ਹੋਣ ਤੇ ਐਡਾ ਕੋਈ ਮੁੰਡਾ ਹੋਵੇ ਤੇ ਉਹਨੂੰ ਵੀ ਪਤਾ ਵੀ ਕੁੜੀ ਤੇ ਮੁੰਡਾ। ਅਸੀਂ ਆਪਣੀ ਆਪ ਅਸੀਂ ਕਿੱਡੇ ਸਾਂ ਤੇ ਕੁੜੀਆਂ ਵਾਲੇ ਮੀਟੀ ਖੇਡਦੀ ਰਾਤ ਅੱਧੀ ਤੱਕ, ਸਾਨੂੰ ਕੋਈ ਬੇਹਯਾਈ ਦਾ ਪਤਾ ਹੀ ਨਹੀਂ ਸੀ। ਜਵਾਨ ਕੁੜੀਆਂ ਮੁੰਡੇ ਇਕੱਠੇ ਖੇਡਦੇ ਫਿਰਨਾ। ਫਿਰ ਉਹਨਾਂ ਦੀ ਸਿੱਖਾਂ ਦੀ ਆਦਤ ਇਹ ਸੀ, ਅੱਗੋਂ ਬੀਬੀ ਲੱਗੀ ਆਉਂਦੀ ਹੈ, ਅੱਛਾ, ਭਾਵੇਂ ਕਿਹੜੀ ਹੈ, ਤੇ ਉਹਨਾਂ ਕੰਧ ਨਾਲ ਮੂੰਹ ਲਾ ਕੇ ਖਲੋ ਜਾਣਾ। ਅੱਛਾ, ਇਹਨਾਂ ਹਯਾ ਕਰਦੇ, ਬੀਬੀ ਲੰਘ ਜਾਂਦੀ ਸੀ ਤੇ ਫਿਰ ਉਹ ਲੰਘਦਾ ਸਨ। ਇਹ ਉਹਨਾਂ ਦਾ ਇਹ ਹਯਾ ਕਰਦੇ ਸੀ ਬੀਬੀਆਂ ਦਾ, ਇਹਨਾਂ ਹਯਾ ਸੀ ਉਹਨਾਂ ਕੋਲ। ਇੱਕ ਮੁੰਡਾ ਸੀ, ਅੱਗੇ ਇੱਕ ਬੀਬੀ ਲੱਗੀ ਜਾਂਦੀ ਸੀ। ਅੱਛਾ, ਉਸ ਨੇ ਮਗਰੋਂ ਖੰਗੂਰਾ ਮਾਰਿਆ, ਪਰ ਉਹ ਪਰਤ ਕੇ ਪਿੱਛੋਂ ਵੇਖੇ, ਸਿੱਖ ਕੇ ਆਉਂਦਾ ਸੀ। ਫਿਰ ਬਹਾਦਰ ਸਿੰਘ ਸੀ ਕਿਹੜਾ, ਉਹ ਆਖਿਆ ਖਲੋ ਜਾ, ਮੁੰਡੇ ਨੂੰ ਖਿਲਾ ਰਿਹਾ, ਜਿਹੜਾ ਖੰਗਿਆ। ਮੁੰਡਾ ਕਿੰਨਾ ਦਾ? ਮੁਸਲਮਾਨਾਂ ਸਿੱਖਾਂ ਦਾ ਸੀ। ਉਹ ਖਿਲਾਰ ਕੇ ਉਹਨੂੰ ਜੁੱਤੀਆਂ ਮਾਰੀਆਂ ਹਨ, ਤੂੰ ਖੰਗੂਰਾ ਇਸ ਵਾਸਤੇ ਮਾਰਿਆ ਕਿ ਪਿੱਛੋਂ ਪਰਤ ਕੇ ਵੇਖੇ, ਜਿਵੇਂ ਵੇਖਾਂਗੇ ਤੇ ਚਿਹਰਾ ਵੇਖਾਂ, ਤੇਰਾ ਮੂੰਹ ਵੇਖਾਂ। ਇਥੋਂ ਤੱਕ ਉਹ ਹਯਾ ਸਨ, ਇਹਨਾਂ ਹਯਾ ਕਰਦੇ ਸੀ। ਭੈਣ ਦਾ ਹਯਾ ਬਹੁਤ ਸੀ। ਉਹ ਸੀ ਜਿਹਨੇ ਸਵਾਹ ਪਾਈ ਸੀ, ਜੈਲਦਾਰ ਸੀ ਕਰਿਆ।
ਜਾਇਦਾਰ ਉਹਦਾ ਪੁੱਤਰ ਨੇ ਬਾਲ ਵਾਹ ਕੇ ਨਹਾ ਕੇ ਬਾਲ ਵਾਹ ਕੇ ਲੰਮੇ ਤੇ ਨੰਗੇ ਸਿਰ ਗਿਆ ਸੀ ਬਾਜ਼ਾਰ ਵਿੱਚ, ਅੱਛਾ ਮੇਨ ਬਾਜ਼ਾਰ ਜਿਹੜਾ ਪਿਛਲਾ ਮੇਨ ਬਾਜ਼ਾਰ। ਅੱਛਾ ਉਹ ਬੈਠਾ ਸੀ ਡੇਰੇ ਵਿੱਚ, ਉਹ ਹਾਕਮ ਚੌਕੀਦਾਰ ਸੀ। ਉਸ ਆਪਣੇ ਪੁੱਤਰ ਨੂੰ ਆਵਾਜ਼ ਮਾਰੀ, ਰਾਹ ਹੋਏ ਗਿਆ। ਹਾਕਮ ਨੂੰ ਆਂਦਾ ਪੁੱਤਰ ਨੂੰ ਤਾਂ ਬਹਿ ਜਾ ਥੱਲੇ, ਮੰਜੀ ਤੇ ਨਹੀਂ ਉਸ ਬੈਠ ਦਿੱਤਾ। ਇੱਥੇ ਬਾਇਆ ਦਾ ਆਖਣਾ ਕਿ ਹਾਕਮਾ ਬੁੱਕ ਸਵਾਦ ਲਿਆ ਭਰ ਕੇ ਸਿਰ ਚ ਪਾ। ਉਹ ਹੁਣ ਚੌਕੀਦਾਰ ਸੀ, ਉਹ ਪਾਏ ਨਾ। ਉਹ ਆਖਣ ਲੱਗਾ ਜਦੋਂ ਮੇਰਾ ਆਰਡਰ ਤੂੰ ਕਿਉਂ ਨਹੀਂ ਪਾਉਂਦਾ। ਉਹ ਬੁੱਕ ਸਵਾਦ ਲਿਆ ਕੇ ਪਾਇਆ, ਪਾ ਕੇ ਉਸ ਆਖਿਆ ਜਾ ਪੁੱਤਰਾ ਘਰ ਨਹਾ ਕੇ ਕੇਸ ਵਾਹ ਕੇ ਉੱਤੇ ਪੱਗ ਵਾਲ ਕੇ ਤੇ ਫੇਰ ਆ ਬਾਜ਼ਾਰ ਚ ਨੰਗੇ ਸਿਰ ਨਹੀਂ ਸੀ। ਇਹ ਹਜ਼ਾਰ ਸੀ। ਮੈਂ ਕੇਸ ਇਕੱਠੇ ਕਰ ਆਪਣੇ ਤੇ ਪੱਗ ਬੰਨ ਕੇ ਤੇ ਬਾਜ਼ਾਰ ਚ ਫਿਰ ਨੰਗੇ ਸਿਰ ਨਹੀਂ ਸਨ। ਹਾਂ ਇਹ ਨਾ ਹਜ਼ਾਰ ਸੀ ਹੁੰਦਾ। ਤੇ ਸਾਡਿਆਂ ਲੋਕਾਂ ਦੇ ਵਿਆਹ ਸ਼ਾਦੀ ਹੁੰਦੇ ਸਨ ਤੇ ਸਾਨੂੰ ਉਹ ਅਮਦਾਦ ਦਿੰਦੇ ਸਨ, ਜਿਹੜੀ ਕਮੀ ਜਿੰਨੇ ਵੀ ਸਨ ਸਾਰਾ ਕਮੀਆਂ ਨੂੰ। ਆਟਾ ਚੌਲ ਬਾਲਣ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਸੀ ਨਾ ਆ ਕੇ ਪੁੱਛ ਲੈਂਦੇ ਸਨ, ਮੀਆਂ ਜੀ ਤੁਹਾਡੀ ਬੱਚੀ ਦੀ ਸ਼ਾਦੀ ਹੈ, ਕੋਈ ਸਾਡੇ ਲਈ ਖਿਦਮਤ, ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਉਹ ਸਾਡੇ ਕੋਲ ਲੈ ਲਵੋ। ਜਿਹੜੀ ਚੀਜ਼ ਦੀ ਲੋੜ ਹੋਣੀ ਆਖਣਾ ਸਰਦਾਰ ਸਾਹਿਬ ਆ ਸ਼ਾਇਦ ਸਾਨੂੰ ਦਿਓ, ਉਹ ਦੇ ਦਿੰਦੇ ਸਨ। ਪੈਸੇ ਵੀ ਨਗਦ ਦੇ ਦਿੰਦੇ ਸਨ, ਪੈਸੇ ਦੇ ਨਾਲ ਵਿਆਜ ਨਹੀਂ ਸਨ ਲਾਉਂਦੇ ਤੇ ਤੰਗ ਨਹੀਂ ਸਨ ਕਰਦੇ। ਸ਼ਾਇਦ ਦੇ ਕੇ ਤੰਗ ਨਹੀਂ ਸਨ ਕਰਦੇ। ਉਹ ਸਾਡੇ ਕਮੀਆਂ ਦੀ ਬੜੀ ਹਿਫਾਜ਼ਤ ਕਰਦੇ ਸਨ। ਅੱਛਾ ਜੀ। ਹਾਂ ਹਰ ਸ਼ਾਇਦ ਦਿੰਦੇ ਸਨ। ਹੁਣ ਤੇ ਲੋਕ ਸ਼ਾਇਦ ਦੇ ਲੈਣ 8 ਦਿਨ ਆਂਦੇ ਨੇ ਅਸੀਂ ਭੁੱਖੇ ਮਾਰੀਆਂ ਦਿਓ। ਉਹ ਸਾਲ ਵੀ ਲੰਘ ਜਾਂਦਾ ਸੀ ਤੇ ਉਹਨਾਂ ਕਦੀ ਤੰਗ ਨਹੀਂ ਸੀ ਕੀਤਾ। ਉਹ ਅਸਲ ਚ ਕੋਈ ਗੱਲ ਨਹੀਂ ਸੀ ਤੰਗ ਨਹੀਂ ਕਰਕੇ ਸ਼ਾਇਦ ਲੈਣੀ, ਹੱਸ ਰੱਸ ਕੇ ਸ਼ਾਇਦ ਲੈਂਦੇ ਹਨ ਤੇ ਹੱਸ ਰੱਸ ਕੇ। ਫਿਰ ਇਹ ਨਹੀਂ ਜੇ ਇਕੱਠੀ ਸ਼ਾਇਦ ਦੇਣੀ, ਜਿਵੇਂ ਜਿਵੇਂ ਦਿੰਦੇ ਸਨ ਥੋੜੀ ਥੋੜੀ ਉਵੇਂ ਉਹ ਲੈ ਜਾਂਦੇ ਸਨ। ਤੇ ਬਾਬਾ ਤੁਹਾਡੇ ਵੱਡਿਆਂ ਦੇ ਉਹ ਸਨ ਖੜੀਆਂ ਸਨ, ਤੁਸੀਂ ਕੇਸ ਕੁਸ ਬੁਣਦੇ ਸੋ ਤੇ ਤੁਹਾਨੂੰ ਪੈਸੇ ਦੇ ਦਿੰਦੇ ਆ ਕਿ ਅਸੀਂ ਚੌਧਰੀ ਮੋਹ ਤੇ ਲੱਗ ਨਾ 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 ਨਗਦ ਮਜ਼ਦੂਰੀ ਦੇਣੀ ਤੇ ਫਿਰ ਦਾਣੇ ਦੇਣੇ ਤੇ ਘਿਓ ਦੇਣਾ, ਗੁੜ ਦੇਣਾ ਇੰਨਾ ਇੰਨਾ, ਚੌਲ ਦੇਣੇ। ਉਹ ਸਾਡੇ ਕੋਲ ਚੁੱਕੇ ਨਹੀਂ ਸਨ। ਬਾਬਾ ਫਿਰ ਉਹ ਤਾਂ ਆਪਣੀ ਧੀਆਂ ਭੈਣਾਂ ਦੇ ਜਿਹੜੇ ਨੇ ਉਹ ਦਾਜ ਦੇਣ ਵਾਸਤੇ ਖੇਸ ਤੁਹਾਡੇ ਕੋਲ ਬਣਾਉਂਦੇ ਹੋਣ। ਸਾਡੇ ਉੱਤੇ ਬਣਾਉਂਦੇ ਹੀ ਖੇਸ ਬਣਾਉਂਦੇ ਸਨ, ਖੇਸ ਤੇ ਖੱਦਰ ਬਿਸਤਰਾਂ ਜੋਗੇ ਬਣਾਉਂਦੇ ਹੀ ਅਸੀਂ ਤਾਂ। ਤੇ ਰੱਬਾ ਚਲਾਉਂਦਾ ਸੀ ਗੱਡੀ? ਅੱਬਾ ਜਦ ਮੈਂ ਆਪ ਚਲਾਉਂਦਾ, ਵੀ ਚਲਾਉਂਦਾ ਰਿਹਾ? ਮੈਂ ਵੀ ਚਲਾਉਂਦਾ। ਉਦੋਂ ਵੀ ਚਲਾ ਲੈਣਾ? ਉਦੋਂ ਮੈਂ ਨਹੀਂ ਥਾ ਚਲਾਉਂਦਾ, ਉਦੋਂ ਮਾੜੀ ਮੋਟੀ ਲਾ ਕੇ ਬਹਿਣਾ ਲਾਗੇ ਉਹ ਜਾ ਜਾਈ ਸੀ ਕਿ ਬਾਕੀ ਮੈਂ ਮਾਪਿਆਂ ਦਾ ਇਕੱਲਾ ਪੁੱਤਰ ਤਾਂ ਤੇ ਮੈਂ ਲਾਡਲਾ ਹਾਂ, ਮੈਂ ਏਦਾਂ ਕੰਮ ਦੇ ਨੇੜੇ ਨਹੀਂ ਸਾਂ ਗਿਆ। ਅੱਛਾ ਬਾਬਾ ਤੂੰ ਸਕੂਲੇ ਜਾਣਾ, ਤੇਰਾ ਕਲਾਸ ਫੈਲੋ ਕੋਈ ਨਹੀਂ ਸੀ ਤੇਰੇ ਨਾਲ ਪੜਦਾ ਸਿੱਖ ਜਿਹੜਾ ਤੇਰੇ ਨਾਲ ਕਲਾਸ ਚ ਹੋਵੇ? ਮਾਸਟਰ ਕਿਹੜੇ ਸਨ ਉਹ ਵੀ ਦੱਸੋ ਕਿਹੜੇ ਹੋਣ? ਸਨ ਮੁਸਲਮਾਨ ਸਨ ਜਿਹੜੇ ਪੜਾਉਂਦੇ ਹੁੰਦੇ? ਮਾਸਟਰਾਂ ਦੇ ਯਾਰ ਨਾਂ ਮੈਨੂੰ ਚਾਹੁੰਦੇ ਆਉਂਦੇ ਸਨ। ਉਹ ਮਾਸਟਰਾਂ ਕਿ ਐਡੀ ਲੰਬੀ ਡੂੰਗੀ ਮੁਸਲਮਾਨ ਸਮਝ ਕੇ ਸਿੱਖ ਵਿੱਚ ਪੜਾਉਂਦੇ? ਸਿੱਖ ਸਨ, ਖੱਤਰੀ ਸਿੱਖ, ਖੱਤਰੀ ਵੀ ਸਨ, ਸਿੱਖ ਵੀ ਸਨ ਜਿਹੜੇ ਪੜਾਉਂਦੇ ਹੁੰਦੇ? ਅੱਛਾ ਅੱਛਾ। ਤੇ ਬਾਬਾ ਤੁਹਾਡੀਆਂ ਹੋ ਗਈਆਂ ਜਿਹੜੀਆਂ, ਕਿਉਂਕਿ ਤੁਸੀਂ ਜਲਾਇਆ ਤੁਸੀਂ ਆਪਣੇ ਕੰਮ ਜਿਹੜਾ ਲਾਈਆਂ ਖੱਡੀਆਂ ਤੇ ਕੋਲੂ ਵੀ ਐਸ ਤੇਲੀਆਂ ਦਾ ਕਿਸੇ ਦਾ? ਹਾਂ ਕੋਲੂ ਦੋ ਤਰਾਏ ਸਨ। ਉਹ ਕਿਹੜੇ ਤੇਲੀ ਦਾ ਹੈ? ਉਹ ਕੋਲੂ ਸੀ ਮੁਸਲਮਾਨਾਂ ਤੁਹਾਡੇ ਕਮੀਆਂ ਦੇ ਤੇਲੀਆਂ ਦੇ ਸਨ। ਅੱਛਾ। ਕੋਲੂ ਇੱਕ ਬਾਜ਼ਾਰ ਚ ਲੱਗਾ ਸੀ, ਇੱਕ ਪਰਾਂ ਲੱਗਾ ਸੀ। ਅੱਛਾ ਅੱਛਾ। ਤੇ ਇੱਕ ਇਧਰ ਲੱਗਾ ਸੀ ਕੋਲੂ, ਤਰਾਏ ਕੋਲੂ ਲੱਗੇ ਸਨ। ਜਮਤਾ ਨਾ ਕੱਟਣ ਵਾਲੇ ਕੌਣ ਸੀ? ਉਹ ਨਾਈ ਸਨ, ਜਮਤਾ ਕਰਨ ਵਾਲੇ ਨਾਈ ਸਨ। ਮੁਸਲਮਾਨ ਹੀ ਸਨ? ਵੀ ਮੁਸਲਮਾਨ। ਅੱਛਾ ਉਹ ਵੀ ਕਰਾ ਕਰੂ ਲੈਂਦੇ ਹਨ ਉਹਨੂੰ? ਉਹ ਕੱਟ ਜਾਂਦੇ। ਤੇ ਬਾਬਾ ਆਟਾ ਉਟਾ ਕਿੱਥੋਂ ਪੀਂਦੇ ਹਨ? ਉਹ ਖਰਾਸ ਸਨ। ਉਹ ਕਿਹਨਾਂ ਦੇ? ਖਰਾਸ ਸਨ ਇੱਕ ਲੋਹਾਰਾਂ ਦੇ, ਤਰਖਾਣਾ ਦੇ ਖਰਾਸ ਸਨ। ਇੱਥੇ ਬੜੀ ਇੱਕ ਸ਼ਰੀਫ ਲੋਹਾਰ ਦਾ ਸੀ, ਬਿਸਤਰੀ ਕਾਲੇ ਦਾ, ਗਾਮੇ ਦਾ, ਤੇ ਇੱਕ ਉਧਰ ਖਰਾਸ ਲੱਗਾ ਸੀ, ਇੱਕ ਮੋਦੀ ਲੋਹਾਰ ਦਾ ਖਰਾਸ ਸੀ। ਤੇ ਮਤਲਬ 6-7 ਖਰਾਸ ਸਨ। ਅੱਛਾ। ਤੇ ਬਾਬਾ ਜੀ ਸਾਰੇ ਖਰਾਸ ਜਿਹੜੇ ਉਹ ਢੱਗਿਆਂ ਨਾਲ ਚਲਾਉਂਦੇ ਹੈ ਜਾਂ ਢੱਗਿਆਂ ਨਾਲ? ਕਿਹਾ ਸੀ ਕੋਈ ਬਿਕੋ ਦਾ ਇੰਜਨ? ਨਾ ਕੋਈ ਸ਼ੈ ਨਹੀਂ। ਅੱਛਾ। ਇੰਜਨ ਇੱਕੋ ਹੀ ਸੀ ਉਸ ਪਾਸੇ ਲੱਗਾ ਗੋਪੀ ਸ਼ਾਹ ਦੀ ਮਸ਼ੀਨ ਦਾ, ਉਹ ਇੱਕੋ ਇੰਜਨ ਸੀ। ਉਹ ਜਦੋਂ ਲੋਕਡਾਊਨ ਹੁੰਦੀ ਚੱਲਦੀ ਤਾਂ ਫਿਰ ਬਾਹਰ ਨਿਕਲ ਕੇ ਵੇਖਣਾ, ਵੇਖੋ ਘੁੱਗੂ ਦਾ ਆਵਾਜ਼ ਆਉਂਦਾ ਹੈ। ਉਹ ਜਿਹੜੇ ਘੁੱਗੂ ਦਾ ਆਵਾਜ਼ ਆਉਣਾ ਨਾ ਪਤਾ ਲੱਗ ਚੱਲਣ ਡਿਆ, ਆਖਰ ਆਵਾਜ਼ ਕੋਠੇ ਚੜ ਕੇ ਸੁਣਨਾ, ਉਹਦਾ ਆਵਾਜ਼ ਬੜੀ ਦੂਰ। ਉਹ ਕਿਹਦਾ ਇੰਜਨ ਬਾਬਾ? ਉਹ ਗੋਪੀ ਸ਼ਾਹ ਦਾ ਸੀ। ਅੱਛਾ। ਜਿਹਦਾ ਪੱਠਾ ਸੀ? ਅੱਜ ਦਾ ਪੱਠਾ ਨਾਲ ਹੀ ਉਹਦੀ ਹਵੇਲੀ ਸੀ। ਅੱਛਾ। ਮਾਲ ਡੰਗਰ ਵਾਲੀ। ਤੇ ਉਹ ਆਵਾਜ਼ ਆਉਣਾ, ਸਾਨੂੰ ਘੁੱਗੂ ਚੱਲ ਵੱਜਦਾ ਤੇ ਹਾਂ ਭੱਜ ਵਗਣਾ, ਮਾਈਆਂ ਨੂੰ ਆਖਣਾ ਬੇਬੇ ਕੋਈ ਮਸ਼ੀਨ ਚੱਲ ਗਈ, ਜੇ ਘੁੱਗੂ ਦਾ ਆਵਾਜ਼ ਆ ਗਿਆ ਤੇ ਚਲੋ ਆਟਾ ਲੈ ਆਈਏ। ਉੱਥੋਂ ਜਾ ਕੇ ਤੇ ਆਟਾ ਲੈ ਆਉਣਾ। ਤੇ ਖਰਾਸ ਹੁੰਦਾ ਸੀ ਇੱਥੇ 2-2, 3-3, 4-4 ਢੱਗਿਆਂ ਦੀਆਂ ਜੋਗਾਂ ਬੱਦੀਆਂ ਹੁੰਦੀਆਂ ਸਨ। ਇੱਕ ਜਣੇ ਨੇ ਆਪਣਾ ਪੀ ਲਿਆ, ਉਹ ਆਪਣੇ ਢੱਗੇ ਛੱਡ ਕੇ ਲੈ ਗਿਆ, ਆਟਾ ਲੈ ਕੇ, ਦੂਜੇ ਦੀ ਵਾਰੀ ਆ ਗਈ। ਅੱਛਾ। ਇਸ ਤਰ੍ਹਾਂ ਸਾਰਾ ਦਿਨ ਰਾਤ ਖਰਾਸ ਚੱਲਦੇ ਸਨ। ਬਾਬਾ
ਕਿਉਂਕਿ ਜਿਹੜੇ ਤੁਹਾਡੇ ਪਿੰਡ ਦੇ ਸਿੱਖ ਸੰਤ ਵਿੱਚ ਅਮੀਰ ਵੀ ਹੋਣੇ, ਜਿਵੇਂ ਹੁਣ ਅੱਛੇ ਜੁੱਤੀਆਂ ਅਮੀਰ ਬੜੇ। ਚੰਮ ਦੀਆਂ ਜੁੱਤੀਆਂ ਬਣਵਾਉਂਦੇ ਹੋਣਗੇ, ਤੇ ਮੋਚੀ ਕਿਹੜਾ ਸੀ ਜਿਹਦੇ ਕੋ ਜੁੱਤੀਆਂ ਬਣਵਾਉਂਦੇ? ਮੋਚੀ ਚਿਰਾਗ ਵਿਆਹ ਵਾਸਤੇ ਵੀ ਕਢਾਈ ਵਾਲੀਆਂ ਕਢਾਈ ਬਣਵਾਉਂਦੇ। ਵਾਲੇ ਬਣਾਉਂਦੇ ਸਨ। ਹੂੰ। ਚਿਰਾਗ ਮੋਚੀ ਸੀ, ਸਰਾਜ ਮੋਚੀ ਸੀ, ਅੱਛਾ ਬਸ਼ੀਰ ਮੋਚੀ ਸੀ, ਫਕੀਰਾ ਮੋਚੀ ਸੀ, ਅੱਛਾ। ਤੇ ਮੰਦ ਮੋਚੀ ਸੀ, ਹੂੰ ਤੇ ਇੱਕ ਹੋਰ ਸੀ ਮੋਚੀ, ਜਿਵੇਂ 4 5 6 ਸਨ ਮੋਚੀ ਜਿਹੜੇ ਜੁੱਤੀਆਂ ਦੇ ਕਾਰੀਗਰ ਸਨ। ਅੱਛਾ ਅੱਛਾ ਜਿਹੋ ਜੀ ਜੁੱਤੀ ਆਂਦਾ ਸਨ ਉਹੋ ਜੀ ਬਣਾ ਕੇ ਉਹ ਦੇ ਜਾਂਦੇ ਸਨ। ਅੱਛਾ। ਸਰਦਾਰਾਂ ਨੂੰ ਵੀ ਉਹ ਬਣਾਉਂਦੇ? ਸਰਦਾਰ ਵੀ ਉਹੀ ਬਣਾਉਂਦੇ ਸਨ। ਅੱਛਾ ਅੱਛਾ ਵਧੀਆ ਤੋਂ ਵਧੀਆ ਬਣਾ ਦੇ। ਤੇ ਉਹਨਾਂ ਕੋਲ ਸਰਦਾਰਾਂ ਕੋਲ ਜੁੱਤੀਆਂ ਲਿਜਾਣੀਆਂ, ਜੁੱਤੀ ਦੀ ਕੀਮਤ ਇੱਕ ਫਿਲ ਫਰਜ਼ 5 ਰੁਪਏ ਹੋਣੀ ਜਾਂ 2 ਰੁਪਏ ਹੋਣੀ, ਉਹਨਾਂ ਕੋਲ ਕਿੰਨਾ ਕੁ ਉਹਨੂੰ ਦੇ ਘੱਲਦੇ ਸਨ ਮਾਲ। ਅੱਛਾ ਜੀ। ਹਾਂਜੀ, ਵਾਧੂ ਸਗੋਂ ਦੇ ਦਿੰਦੇ? ਵਾਧੂ। ਇੱਕ ਜੁੱਤੀ ਲਿਜਾਂਦੇ ਹਨ 10 ਜੁੱਤੀਆਂ ਜੋਗੀ ਉਹ ਖਰਾਕ ਦੇ ਛੱਡਦੇ। ਅੱਛਾ ਜੀ। ਹਾਂ, ਪਰ ਸਾਡੇ ਘੱਟ ਹੁਣ ਹੋਵਾ ਤੇ ਚੌਧਰੀਆਂ ਦਾ, ਮੈਂ ਚੌਧਰੀਆਂ ਮੈਨੂੰ 5 ਰੁਪਏ ਘਟਾ। ਉਹ ਆਂਦੇ 5 ਘਟਾ ਤੇ ਨਾਲੇ ਉਹ ਆਂਦੇ ਨਾਲ ਲੈ ਜਾ, ਹਾਂ ਤੇ ਦੂਜੇ ਫਿਰ ਲੈ ਜੀ ਅਗਲੇ ਜੂਏ। ਹੁਣ ਦੇ ਇੰਜ ਕਰ। ਹੁਣੇ ਨਹੀਂ ਕਰਦੇ ਨੇ। ਤੇ ਬਾਬਾ ਜੀ ਆਪਣੇ ਜਿਹੜੇ ਨੇ ਇੱਥੇ ਜਿਹੜੇ ਹੈ ਸਨ ਸਰਦਾਰ, ਉਹਨੇ ਪਹਿਲੀ ਸਾਰ ਨੂੰ ਜ਼ਿਆਦਾ ਕਿਹਦੀ ਸੀ, ਕਿਹੜੇ ਘਰ ਦੀ? ਅਰਬੇਲ ਸਿੰਘ ਦੀ। ਅਰਬੇਲ ਸਿੰਘ? ਹਾਂ। ਅੱਛਾ। ਉਹਦੇ ਆਂਦੇ ਹਨ ਖਰੇ ਉਹਦੇ 5 ਪੋਤਰੇ ਸਨ ਅਰਬੇਲ ਸਿੰਘ ਦੇ। ਤੇ ਜਦੋਂ ਵੰਡ ਪਏ ਨੇ ਪੋਤਰੇ ਉਹਦੇ ਕੋਈ ਜਵਾਨ, ਤੇ ਉਹਨਾਂ ਨੂੰ ਖਰੇ 5 5 ਕੇ 6 6 ਪੈਲੀਆਂ ਆਈਆਂ ਸਨ। ਇਹ ਇੰਨਾ ਉਹਦਾ ਕਨਵਾਦਾ ਵੱਧ ਗਿਆ। ਅੱਛਾ ਅੱਛਾ। ਸਭ ਤੋਂ ਵੱਡਾ ਉਹ ਸੀ ਅਰਬੇਲ ਸਿੰਘ। ਬਾਬਾ ਜੀ ਤੁਸੀਂ ਜਿੰਨੇ ਇੱਥੇ ਕਮੀਨ ਦੇ ਘਰ ਸਨ, ਹਾਂ, ਤੁਹਾਨੂੰ ਮਸਜਿਦ ਉਹਨਾਂ ਬਣਾ ਦਿੱਤੀ ਸੀ? ਆ ਮਸਜਿਦ ਇੱਥੇ ਕਹਿੰਦੇ ਨਹੀਂ ਬਣਾਉਣੀ। ਮਸਜਿਦ ਤੇ ਸਾਡੀ ਇਹ ਸੀ ਇੱਕੋ ਕੱਚੀ, ਇੱਕ ਉੱਥੇ ਸੀ ਵੱਡੀ ਮਸਜਿਦ। ਅੱਛਾ। ਤੇ ਬਾਂਗ ਨਹੀਂ ਸਨ ਦੇਣ ਦਿੰਦੇ। ਅੱਛਾ। ਆਹ ਤੁਹਾਡੇ ਆਟੇ ਬਾਂਗੇ ਜਾਂਦੇ ਨੇ। ਇੱਕ ਕਹਿੰਦੇ ਸਾਡੇ ਆਟੇ ਬਾਂਗੇ ਜਾਂਦੇ ਨੇ। ਅੱਛਾ। ਇੱਕ ਸਿੱਖ ਸੀ ਮੁੰਡਾ, ਉਸ ਇੱਧਰ ਡਾਕਾ ਮਾਰਿਆ ਸੀ ਇਬਨ ਵਾਲੀ। ਅੱਛਾ। ਇਬਨ ਵਾਲੀ ਡਾਕਾ ਮਾਰਿਆ ਤੇ ਨਹਿਰ ਦੇ ਪੁੱਲ ਗਏ ਨਾ, ਉਹ ਦੱਬ ਗਿਆ। ਉਹ ਆਪ ਉਹ ਫੜਿਆ ਗਿਆ, ਫਾਇਆ ਆ ਗਿਆ ਸੀ। ਅੱਛਾ। ਤੇ ਉਹ ਡਾਕਾ ਟਰਨਕ ਸੀ ਨਾ, ਉਹ ਜਿਹਦੀ ਪੈਲੀ ਸੀ, ਉਹ ਮਾੜੇ ਸਨ ਲੋਕ, ਟਾਂਗਾ ਉਸ ਬਣਾਇਆ ਸੀ। ਕਿਸੇ ਦੀਆਂ ਸੰਡੀਆਂ ਲੈ ਕੇ ਪੈਲੀ ਨੂੰ ਲੱਗਾ ਕਰਾਹ ਮਾਰਨ। ਉਹ ਕਰਾਹ ਮਾਰਦੇ ਮਾਰਦੇ ਟਰਨਕ ਅੜ ਗਿਆ, ਉਹ ਵਿੱਚੋਂ ਦੌਲਤ ਨਿਕਲ ਆਈ। ਉਹ ਸੌਰ ਗਿਆ। ਉਹ ਸੌਰ ਗਿਆ, ਅਮੀਰ ਤਰੀਨ ਹੋ ਗਿਆ, ਉਹ ਮਸ਼ਹੂਰ ਹੋ ਗਿਆ। ਪੈਲੀ ਮੁੱਲ ਵੀ ਲਈ, ਟਾਂਗਾ ਵੀ ਛੱਡਿਆ, ਸਭ ਕੁਝ ਹੋ ਗਿਆ, ਮਾਲ ਦੀ ਚੋਂ ਨਿਕਲ ਆਇਆ। ਤੇ ਬਾਬਾ ਜਦੋਂ ਇਹਨਾਂ ਦੇ ਸਰਦਾਰਾਂ ਦੀ ਧੀਆਂ ਦੀ ਸ਼ਾਦੀਆਂ ਹੁੰਦੀਆਂ ਹਾਂ, ਜਾਂ ਮੁਸਲਮਾਨਾਂ ਕਮੀਆਂ ਦੀਆਂ ਧੀਆਂ ਸ਼ਾਦੀਆਂ ਹੁੰਦੀਆਂ, ਕੋਈ ਵਰਤੋਂ ਭਾਜੀ ਹੈ ਸੀ ਇੱਕ ਦੂਸਰੇ ਨੂੰ ਲੈਣ ਦੇਣ, ਜਾਂ ਕੋਈ ਵਰਤੋਂ ਭਾਜੀ ਉਹ ਦੇ ਜਾਂਦੇ ਸਨ, ਤੇ ਅਸਾਂ ਕੀ ਦੇਣਾ ਹੁੰਦਾ ਸੀ। ਅੱਛਾ ਅੱਛਾ। ਹਾਂ, ਅਸੀਂ ਤੇ ਇਹ ਹੀ ਵੀ ਚਲੋ ਚਾਰ ਨਾਲ ਬਈ ਸਾਡੀ ਧੀ ਲੱਗਦੀ ਝਿੱਗਾ ਚੁੰਨੀ ਬਣਾ ਕੇ ਦੇ ਜਾਂਦੇ ਆ ਚਾਰ ਨਾਲ। ਹੋਰ ਕੋਈ ਵਰਤੋਂ ਨਹੀਂ ਸਨ ਪਿਆ, ਹਾਂ ਤੁਹਾਨੂੰ ਆਹ ਦਿੱਤਾ ਤੇ ਤੁਸੀਂ ਸਾਨੂੰ ਆਹ ਦਿਓ, ਨਹੀਂ ਇਹ ਕੋਈ ਨਹੀਂ ਗੱਲ। ਤੁਹਾਨੂੰ ਬੁਲਾਉਂਦੇ ਹਨ ਸ਼ਾਦੀਆਂ ਦੇ? ਬੁਲਾਉਂਦੇ ਸਨ ਕਿ ਜੇ ਜਿਹਦੇ ਨਾਲ ਸਾਡਾ ਵਾਲ ਫੇਰ ਹੁੰਦਾ ਸੀ ਨਾ, ਸਾਡਾ ਲੰਗਰ ਪਾਣੀ ਹਰ ਸ਼ੇ ਉਧਰ ਹੀ ਹੁੰਦਾ ਸੀ। ਅੱਛਾ। ਹਾਂ। ਤੇ ਬਾਬਾ ਇਹ ਗੁਰਦੁਆਰਿਆਂ ਵਿੱਚ ਚੀਜ਼ਾਂ ਜਦੋਂ ਵੰਡਦੇ ਹੋ, ਤੁਸੀਂ ਖਾ ਲੈਂਦੇ ਜਾਂਦੇ ਹੁੰਦੇ ਹੋ? ਖਾਦਾ ਮੈਂ ਆਪ ਜਾਂਦਾ ਲਿਆਉਂਦਾ ਰਿਹਾ। ਜਾਂਦਾ ਰਿਹਾ। ਕੀ ਵੰਡਦੇ, ਕਿਵੇਂ ਕਿਵੇਂ ਲਿਆਣਾ, ਕਾਹਦੇ ਤੇ ਦਿੰਦੇ ਆ ਪਾ ਕੇ ਦੱਸੋ? ਕੜਾਹ ਬਣਾਉਂਦੇ ਸਨ ਜੀ। ਅੱਛਾ। ਤੇ ਬਣਾਉਂਦੇ ਹਨ ਜਿਸ ਗੁੜ ਕਾੜੀ ਸੀ ਨਾ ਕੜਾਹ, ਏਡਾ ਵੱਡਾ ਕੜਾਹ ਹੁੰਦਾ ਤੇ ਉਹਦੇ ਵਿੱਚ ਦੇਸੀ ਘਿਓ ਦਾ ਗੁੜ ਦਾ ਕੜਾਹ, ਉਹਨਾਂ ਹਲਵਾ ਬਣਾ ਕੇ ਧਰਿਆ ਹੁੰਦਾ ਸੀ। ਅੱਛਾ। ਤੇ ਅਸੀਂ ਆਨੇ ਨਾ ਮੌਲਵੀ ਨੂੰ ਸੱਦੋ ਖਤਮ ਆਖਰ। ਅੱਛਾ। ਉਹ ਆਨੇ ਭਾਈ ਨੂੰ ਸੱਦੋ, ਭਾਈ ਨੂੰ ਸੱਦੋ। ਅੱਛਾ। ਭਾਈ ਆਉਣਾ, ਉਹ ਆ ਕੇ ਇੱਥੋਂ ਕਿਰਪਾਨ ਕੱਢ ਕੇ ਤੋਂ ਸਕਣਾ ਵਾਹ ਗੁਰੂ ਦੀ ਫਤਿਹ, ਇੱਕ ਲਕੀਰ ਅੰਜ ਦੀ ਤੇ ਕੰਜ ਦੀ। ਅੱਛਾ। ਉਹ ਬਾਣੀ ਵਰਤਾਓ ਪਈ। ਅਸੀਂ ਰੋਟੀਆਂ ਆਨੇ ਆ, ਉਹ ਮੰਡੇ ਆਂਦੇ ਸਨ। ਅੱਛਾ। ਮੰਡਿਆਂ ਦੇ ਉੱਤੇ ਧਰ ਕੇ ਅਸੀਂ ਉਹ ਹਲਵਾ ਜਿਹੜਾ ਘਰ ਲਿਆ ਕੇ ਖਾਂਦੇ ਰਹੇ। ਅੱਛਾ। ਆਹ ਨਹੀਂ ਲੈ ਕੇ ਛਾਬੀ ਛੁਪ ਕੇ ਅੰਜਾ ਨਾਲ ਛਾਬੀ ਨਹੀਂ, ਅੱਛਾ। ਉਹ ਮੰਡਾ ਫੜਾਣਾ, ਉਹਨਾਂ ਜਿਵੇਂ ਹੁਣ ਲੋਕੀ ਮੇਲਿਆਂ ਤੇ ਫੜਾਉਂਦੇ ਨੇ, ਮੰਡਾ ਫੜਾਣਾ, ਉੱਤੇ ਉਹਨਾਂ ਕੜਾਹ ਧਰ ਦੇਣਾ, ਉਹ ਭੱਜ ਕੇ ਕਰ ਦੇਣਾ, ਫਿਰ ਉਹ ਭੱਜ ਹੋਰ ਲੈ। ਅੱਛਾ। ਇਹ ਨਹੀਂ ਸੀ ਪਾਬੰਦੀ ਮੈਂ ਤੂੰ ਅੱਗੇ ਲੈ ਗਿਆ ਤੇ ਹੁਣ ਲੈ ਗਿਆ ਨਾ। ਬਾਬਾ ਸ਼ਾਦੀ ਵਿਆਹ ਵੀ ਤੂੰ ਵੇਂਦੇ ਹੋਵੇਂਗੇ ਕਿਵੇਂ ਕਰਦੇ ਹੁੰਦੇ ਹਨ? ਸ਼ਾਦੀ ਵਿਆਹ ਕਿਵੇਂ ਕਰਦੇ ਆ ਪ੍ਰਤੀਆਂ ਦੇ, ਤੁਸੀਂ ਵੇਂਦੇ ਹੋਗੇ? ਅਸੀਂ ਤਾਂ ਨਿਕਾਹ ਕਰਨੇ ਨਾ, ਇਹ ਕੀ ਕਰਦੇ ਹਨ? ਵੇਖਿਆ ਤੂੰ ਕਿਸੇ ਦੀ ਬਰਾਤ ਵੇਖੀ? ਉਹ ਫੇਰੇ ਆਉਂਦੇ ਸਨ। ਅੱਛਾ। ਕੁੜੀ ਨੂੰ ਨਾ ਅੱਗੇ ਲਾ ਕੇ ਮੁੰਡੇ ਨੂੰ ਪਿੱਛੋਂ ਇਸੋਂ ਫੜਾ ਲੈਂਦਾ। ਅੱਛਾ। ਤੂੰ ਅੱਖਾਂ ਨਾਲ ਵੇਖਿਆ? ਮਤਲਬ ਇਹ ਮੈਂ ਇੱਕ ਵੇਖਿਆ ਕਰਦੇ ਆ ਉਹ ਨਾ ਸਾਰਾ ਵਹਿੰਦਾ ਤੇ ਬਾਅਦ ਉਦੋਂ ਐਡਾ ਸਮਝ ਨਹੀਂ ਸੀ ਨਾ, ਕੋਈ ਥੋੜਾ ਜਿਹਾ ਵੇਖਿਆ ਸੀ ਕੋ ਫੇਰੇ 7 ਫੇਰੇ ਆਉਂਦੇ। ਅੱਛਾ ਅੱਛਾ। ਜਿਹਨੂੰ ਅਸੀਂ ਨਿਕਾਹ ਉਹ ਇਸ ਤਰ੍ਹਾਂ ਕਰਦੇ। ਉਹ ਆਪਣੇ ਰਸਮ ਆਪਣੇ ਹਿਸਾਬ ਨਾਲ, ਆਪਣੇ ਧਰਮ ਦੇ ਹਿਸਾਬ ਨਾਲ, ਧਰਮ ਦੇ ਹਿਸਾਬ ਨਾਲ। ਅੱਛਾ ਅੱਛਾ ਅੱਛਾ। ਸਹੀ ਹੈ। ਹਾਂ ਬਾਬਾ ਜੀ ਫਿਰ ਮਤਲਬ ਤੁਹਾਨੂੰ ਤੰਗ ਨਹੀਂ ਕਰਦੇ? ਈਦ ਦੀ ਬਰਾਤ ਆਪਣੀ ਆਂਦੀ ਤੇ ਤੁਸੀਂ ਸਹੀ ਕਰ ਲੈਂਦੇ ਹੋ? ਆਹ ਕਰ ਲੈਂਦਾ। ਉਹ ਫਿਰ ਜਦ ਦੱਸਿਆ ਉਹ ਜਿਹੜਾ ਡਾਕਾ ਮਾਰਿਆ ਨਾ, ਉਹ ਆ ਗਿਆ ਸੀ ਅੰਦਰ। ਉਹ ਫਿਰ ਬਰੀ ਹੋ ਕੇ ਆਇਆ। ਉਸ ਆਖਿਆ ਜਿਸ ਲਿਆਂਦੇ ਨਾ ਹਯਾਲਤ, ਉਹ ਕੁਰਾਨ ਪੜ੍ਹ ਕੇ ਆਇਆ ਸੀ ਜੇਲ੍ਹ ਵਿੱਚੋਂ।
ਅੱਛਾ ਉਸ ਆ ਕੇ ਬਾਂਗ ਕਿੰਨੇ ਮਾਰੇ ਸੀ ਡਾਕਾ? ਉਹਦਾ ਨਾਂ ਕੀ ਸੀ, ਯਾਦ ਹੈ ਕਿ ਯਾਦ ਹੈ ਉਹਦੇ ਨਾ ਪਿਓ ਦਾ ਨਾਂ ਯਾਦ ਹੋਈ? ਯਾਰ ਦੋਵਾਂ ਦਾ ਨਾਂ ਯਾਦ ਸੀ। ਅੱਛਾ ਤੇ ਵਿਰਕਾਂ ਦਾ ਸੀ ਕੋਈ? ਸਿੱਖਾਂ ਦਾ ਨਹੀਂ, ਵਿਰਕ ਸਿੱਖਾਂ ਦਾ। ਵਿਰਕ ਅੱਛਾ ਤੇ ਉਸ ਆ ਕੇ ਬਾਂਗ ਖਲਾਈ ਸੀ। ਉਸ ਆਖਿਆ ਵੀ ਇਹ ਜਿਸ ਆਂਦੇ ਨਾ ਹਯਾ ਲਸ ਵਾਲਾ ਹਯਾ ਲਲਫ ਵਾਲਾ, ਇਹ ਸੱਦਾ ਦਿੰਦੇ ਨੇ ਕਿ ਆਓ ਤਰਫ ਨਮਾਜ਼ ਦੀ, ਆਓ ਫਲਾ ਪਾਓ। ਫਲਾ ਪਾਓ ਕਿ ਨਮਾਜ਼ ਦਾ ਸੱਦਾ ਦਿੰਦੇ ਨੇ ਅਜ਼ਾਨ ਦਾ। ਉਹ ਕੁਰਾਨ ਉੱਥੇ ਜੇਲ੍ਹ ਚ ਪੜ੍ਹ ਕੇ ਆ ਜੇਲ੍ਹ ਗਿਆ? ਚ ਪੜ੍ਹ ਕੇ ਤਰਜਮੇ ਨਾਲ ਜੇਲ੍ਹ ਚ ਪੜ੍ਹ ਕੇ ਆਇਆ ਸੀ। ਅੱਛਾ, ਹੋ ਗਏ ਸਿੱਖ? ਆਹੋ ਤੁਸੀਂ? ਉੱਥੇ ਕੁਰਾਨ ਪੜ੍ਹਦੇ ਉੱਥੇ ਬੜੇ ਲੋਕਾਂ ਨੂੰ ਤਕੀਰ ਸਾਡੀ ਬਾਂਗ ਉਸ ਖਲਾਈ ਸੀ। ਅੱਛਾ, ਫਿਰ ਹੋਣ ਲੱਗੀ ਬਾਂਗ? ਫਿਰ ਅਸੀਂ ਬਾਂਗਾ ਦਿੰਦੇ ਰਹੇ। ਤੇ ਉਹਨੂੰ ਨਹੀਂ ਉਹਨਾਂ ਸਿੱਖਾਂ ਨੇ ਕਿਹਾ ਵੀ ਤੂੰ ਕੀ ਲੱਗਣਾ, ਤੂੰ ਨਹੀਂ? ਉਹ ਆਪਣੇ ਥਾਂ ਦੱਬ ਚ ਕਰਦੇ ਸਨ। ਉਸ ਆਖਿਆ ਮੈਂ ਕੀ ਗਲਤ ਕੰਮ ਕਰਕੇ ਆ, ਠੀਕ ਹੈ ਮੈਂ ਆਪਣੇ ਥਾਂ ਕਾਇਮ ਆ। ਉਹ ਅਮਾਨ ਜਿਹੜਾ ਉਹ ਆਪਣੇ ਥਾਂ ਕਾਇਮ ਹੈ, ਠੀਕ। ਉਹ ਬਾਬਾ ਮੁਸਲਮਾਨ ਹੋ ਗਏ ਫਿਰ ਕਿ ਨਹੀਂ? ਉਹ ਨਹੀਂ ਮੁਸਲਮਾਨ ਨਹੀਂ ਸੀ, ਉਂਝ ਪੜ੍ਹ ਕੇ ਆਇਆ ਸੀ? ਉਹ ਪੜ੍ਹ ਕੇ ਆਇਆ ਸੀ। ਬਾਂਗ ਉਸ ਖਲਾਈ ਸੀ। ਅੱਛਾ ਅੱਛਾ, ਫਿਰ ਬਾਂਗ ਦੇਣ ਲੱਗ ਪਏ ਤੁਸੀਂ? ਅਸੀਂ ਬਾਂਗ ਖੁੱਲੇ ਦਿਲ ਦਿੰਦੇ ਸੀ, ਨਹੀਂ ਤੇ ਅਸੀਂ ਅੰਦਰ ਵੜ ਕੇ ਆਖ ਛੱਡਦੇ ਸਾਂ ਅੱਲਾਹੁ ਅਕਬਰ ਅੱਲਾਹੁ ਅਕਬਰ ਅੱਲਾਹੁ ਅਕਬਰ, ਬਾਹਰ ਨਵਾਜ਼ ਆਪਣਾ ਸੁਨਤ ਪੂਰੀ ਕਰਦੇ ਸਾਂ। ਤੇ ਈਦ ਦੇ ਫਿਰ ਛੋਟੇ ਹੀ ਕਰਦੇ ਨੇ, ਕੁਰਬਾਨੀ ਨਾ ਛੋਟੀਆਂ, ਬੱਕਰਾ ਬੁਕਰਾ? ਇਹ ਛੋਟੀਆਂ ਕਰਦੇ ਰਹੇ। ਤੇ ਗਊ ਜਿਹੜੀ ਹੈ ਉਹ ਇਸ ਕਰਨ ਦਿੰਦੇ। ਗਾਂ ਉਹਨਾਂ ਦੀ ਮਾਤਾ ਸੀ। ਗਊ ਜਿਹੜੀ ਹੈ ਨਾ ਉਹ ਬਿਲਕੁਲ ਹੀ ਨਿਸਰਨਾ ਚਾਹੁੰਦੀ। ਉਂਝ ਤੁਹਾਨੂੰ ਗਾਵਾਂ ਗੂਆਂ ਰੱਖਣ ਦਿੰਦੇ? ਹੱਕ ਨਹੀਂ? ਗਾਵਾਂ ਰੱਖੀਆਂ ਸਨ, ਦੁੱਧ ਚੋਂਦੇ ਸਾਰੇ ਰੱਖਦੇ ਸਿਰਫ ਹਲਾਲ ਨਹੀਂ ਕਰਦੇ? ਹਲਾਲ ਨਹੀਂ ਸਨ ਕਰਦੇ। ਅੱਛਾ ਅੱਛਾ, ਹਲਾਲ ਜੇ ਕੀਤੀ ਨਹੀਂ ਉਹ ਮਰਿਆ ਨਹੀਂ, ਕਿਉਂਕਿ ਉਹ ਉਹਨਾਂ ਦੀ ਗਊ ਮਾਤਾ ਜੀ ਸੀ। ਹੋਰ ਤੇ ਬਾਬਾ ਫਿਰ ਕਿਵੇਂ ਨਿਕਲੇ ਸਨ? ਉਹ ਥੋੜੀ ਸਟੋਰੀ ਕਿਵੇਂ ਨਿਕਲੇ ਨੇ? ਰਾਤ ਨੂੰ ਗਏ, ਦਿਨੇ ਗਏ? ਵੱਡੋ ਟੋਕੇ ਇਸ ਪਿੰਡ ਜੀ ਤੁਹਾਡੀ? ਇੱਥੇ ਸਾਡੇ ਪਿੰਡ ਦੇ ਵਿੱਚ ਕਤਲੋ ਗਰਦ ਨਹੀਂ ਹੋਈ। ਅੱਛਾ, ਸਾਡੇ ਪਿੰਡ ਤੁਹਾਨੂੰ ਨਹੀਂ ਤੰਗ ਕੀਤਾ ਜਾਣਾ? ਸਾਨੂੰ ਕਿਸੇ ਨੇ ਕਿਉਂਕਿ ਕਮੀਆਂ ਤੁਸੀਂ ਦੱਸਿਆ ਘਰ ਸਾਂ, ਬਾਕੀ ਸਾਰੇ ਉਹ ਸਨ। ਤੰਗ ਹੋਰ ਨਾ ਪਿੰਡਾਂ 'ਚ ਲੋਕੀ ਕਮੀਆਂ ਨੂੰ ਤੰਗ ਕਰਦੇ ਹਨ। ਅੱਛਾ, ਮਾਰੇ ਮੂਰੇ ਵੇ ਸਨ। ਅੱਛਾ, ਸਾਨੂੰ ਕਿਸੇ ਹੋਏ ਵੀ ਨਹੀਂ ਆਖੀ। ਤੇ ਇਧਰੋਂ ਕਾਫਲਾ ਇੱਕ ਆਇਆ ਸੀ ਬੰਦੋ ਕੇ ਲਾਲ ਕੇ, ਬੜਾ ਵੱਡਾ ਕਾਫਲਾ। ਅੱਛਾ, ਸਿੱਖਾਂ ਦਾ? ਅੱਛਾ, ਉਹਨਾਂ ਦੇ ਹੱਥਾਂ 'ਚ ਕਿਰਪਾਨਾਂ, ਬਰਛੀਆਂ, ਲੇਜੇ, ਕੁਹਾੜੀਆਂ ਇਹ ਫੜੀਆਂ ਸਨ। ਤੇ ਇਹ ਦੁਕਾਨ ਸੀ ਲੁਹਾਰਾਂ ਦਾ, ਇੱਥੇ ਇਹਦੇ ਵਿੱਚ ਆ ਕੇ ਇਕੱਠਾ ਹੋਇਆ ਸੀ। ਅੱਛਾ, ਉਹਨਾਂ ਦਾ ਇਰਾਦਾ ਇਹ ਹੋਇਆ ਸੀ ਕਿ ਅਸੀਂ ਇਹਨਾਂ ਮੁਜ਼ਮਰਾਂ ਨੂੰ ਵੱਢ ਕੇ ਜਾਣਾ। ਅੱਛਾ, ਜਦੋਂ ਮਿਲਟਰੀ ਦਾ ਨਾਂ ਲਿਆ ਨਾ ਕਿਸੇ ਬੰਦੇ ਨੇ, ਉਸ ਆਖਿਆ ਮਿਲਟਰੀ ਆ ਗਈ। ਤੇ ਮਿਲਟਰੀ ਅਸੀਂ ਹੁਣ ਫੌਜ ਜਾਂਦੇ ਹਨ, ਉਹ ਅਸੀਂ ਮਿਲਟਰੀ ਦੇ ਨਾਂ ਸੁਣ ਕੇ ਸਾਰੇ ਦੇ ਸਾਰੇ ਲੱਤ ਭੱਜ ਗਏ, ਸਾਰੇ ਭੱਜ ਦੌੜ ਗਏ। ਅਸੀਂ ਫਿਰ 2 ਘਰ ਜੰਡਿਆਲੇ ਟੁਰ ਗਏ ਸਾਂ ਡਰਦੇ। ਅੱਛਾ, ਇੱਕ ਤੁਹਾਡਾ ਦੇ ਕੋਲ ਕੋਈ? ਇੱਕ ਅਸੀਂ ਚਾਚੇ ਬਾਬੇ ਦੇ 2 ਘਰ ਜੰਡਿਆਲੇ ਟੁਰ ਗਏ। ਤੇ ਜੰਡਿਆਲੇ ਜਾ ਕੇ ਅਸੀਂ ਉੱਥੇ ਕੋਈ 10-15 ਦਿਨ ਰਹੇ ਹਾਂ। ਜਦੋਂ ਠੰਡ ਢੋਰਾ ਹੋਇਆ ਹੈ ਉਦੋਂ ਅਸੀਂ ਵਾਪਸ ਆਏ ਹਾਂ। ਤੁਹਾਡੇ ਘਰ ਮਹਿਫੂਜ਼ ਆ ਕਿ ਲੁੱਟੇ? ਨਹੀਂ, ਸਾਡੇ ਘਰ ਮਹਿਫੂਜ਼ ਨੇ, ਕਿਸੇ ਕੁਛ ਹੀ ਨਹੀਂ ਆਇਆ। ਸਿੱਖਾਂ ਦੇ ਜਿਹੜੇ ਘਰ ਸਨ ਉਹ ਲੋਕਾਂ ਨੇ ਲੁੱਟਮਾਰ ਜਿਹੜੀ ਹੈ ਨਾ ਉਹ ਕਮੀਆਂ ਨੇ ਬਹੁਤ ਕੀਤੀ ਸੀ। ਬਾਬਾ ਉਹ ਮੈਂ ਕਹਿ ਲਗਾ ਸੀ ਜਦੋਂ ਸਿੱਖ ਗਏ ਨੇ, ਕਿਉਂਕਿ ਸਾਰੇ ਖਾਲੀ ਹੱਥੀ ਗਏ ਨੇ, ਇੱਧਰ ਜਾਣਾ ਕੋਈ ਲਗਿਆ ਹਜ਼ਾਰਾਂ ਸੌ, ਕੋਈ ਥੋੜਾ ਬਹੁਤ ਲਗਿਆ। ਇੰਜ ਜਿਹੜੇ ਮੁਸਲਮਾਨ ਆਏ ਨੇ ਉਹ ਵੀ ਵਿਚਾਰੇ ਸਾਰੇ ਤਾਂ ਹੀ ਕਹਿੰਦੇ ਲੁੱਟੀ ਗਿਆ ਤੇ ਲੁੱਟੀ ਗਿਆ। ਇਹਨਾਂ ਦੀ ਲੁੱਟਮਾਰੀ ਜਿਹੜੀ ਪਿੰਡ ਵਾਲਿਆਂ ਕੀਤੀ, ਲਾਮਦਨ ਕੀਤੀ? ਥੋੜਾ ਪਿੰਡ ਵਾਲਿਆਂ ਕੀਤੀ, ਤੇ ਪਿੰਡ ਵਾਲਿਆਂ ਜਿਹੜੀ ਕੀਤੀ ਸੀ ਨਾ ਸਾਰੀ ਲੋਕਾਂ ਵਾਪਸ ਦਿੱਤੀ ਸੀ। ਉੱਥੇ ਬਣਾਇਆ ਸੀ ਇੱਕ ਘਰ, ਵੱਡਾ ਸਾਰਾ ਘਰ ਸੀ, ਉੱਥੇ ਮਾਲ ਸਾਰਾ ਜਮਾ ਕੀਤਾ ਸੀ। ਅੱਛਾ, ਮਿਲਟਰੀ ਨੇ ਕਰਾਇਆ, ਪੁਲਿਸ ਨੇ ਕਰਾਇਆ ਸੀ ਜਮਾ? ਮਿਲਟਰੀ ਵੀ ਕਰਾਇਆ ਤੇ ਨਾਲ ਲੋਕਾਂ ਵੀ ਆਖਿਆ ਕਿ ਜਿਹੜੇ ਪ੍ਰਦੇਸੀ ਆਏ ਨੇ ਰੋਲ ਦੇਖੋ, ਜਿਹੜੇ ਮਹਾਜਰ ਆਏ ਨੇ ਮੁਸਲਮਾਨ, ਉਹਨਾਂ ਨੂੰ ਦਈਏ, ਹੱਕ ਉਹਨਾਂ ਦਾ ਬਣਦਾ, ਉਹਨਾਂ ਨੂੰ ਦੇਣਾ। ਕਾਫੀ ਮਾਲ ਬੇਅੰਤ ਹੋਇਆ ਸੀ। ਅੱਛਾ ਜੀ, ਮੰਜੀਆਂ, ਬਿਸਤਰੇ, ਭਾਂਡੇ, ਪੇਟੀਆਂ, ਪਰਾਤਾਂ, ਛੰਨੇ, ਜੋ ਕੁਝ ਵੀ ਸੀ ਉਹ ਫਿਰ ਲੋਕਾਂ ਨੂੰ, ਜਿਵੇਂ ਲੋਕ ਬਹਾਲ ਹੋਏ ਨੇ ਉਹ ਲੋਕਾਂ ਨੂੰ ਦਿੰਦੇ ਰਹੇ ਨੇ ਹਿੱਸੇ ਵਰਤੀ। ਪਰ 2-3 ਭਾਂਡੇ ਲੈ ਜਾ, ਕੋਈ ਪਰਾਤ ਲੈ ਜਾ, ਤਵਾ ਲੈ ਜਾ, ਆ ਬਿਸਤਰੇ 2 ਲੈ ਜਾ। ਅੱਗੋਂ ਫਿਰ ਹੌਲੀ ਲੋਕਾਂ ਬਹਾਲ ਹੋ ਕੇ ਆਪੇ ਬਣਾਉਣੇ ਸਨ ਕਿ ਆਇਆਂ ਨੂੰ ਹਰ ਸ਼ੈ ਦਿੱਤੀ ਸੀ। ਉਹਨੂੰ ਸਟਾਕ ਕਹਿੰਦੇ ਸਨ, ਸਟਾਕ 'ਚ ਜਮ੍ਹਾਂ ਕੀਤਾ ਸੀ ਮਾਲ। ਹਾਂ, ਫਿਰ ਮਹਾਜਰਾਂ ਨੂੰ ਦਿੱਤਾ ਸਾਰਾ? ਉਹ ਸਾਰਾ ਮਹਾਜਰਾਂ ਨੂੰ ਦਿੱਤਾ ਸੀ। ਨਹੀਂ, ਮਹਾਜਰਾਂ ਨਾਲ ਸਹੀ ਸਲੂਕ ਤੁਹਾਂ ਕੀਤਾ ਫਿਰ ਅੱਗੋਂ? ਅਸਾਂ ਬੜਾ ਸਹੀ ਕੀਤਾ ਕਿ ਨਤੀਜ ਵੀ ਆਏ ਅਸਾਂ ਨਤੀਜ ਕਿਹਾ ਅਸਾਂ ਨਾ ਮਾਜਰਾ ਆ ਕੇ ਸਾਨੂੰ ਕੋਈ ਆਖਿਆ ਤੇ ਨਾ ਅਸਾਂ ਇਹਨਾਂ ਨੂੰ ਕੋਈ ਆਖਿਆ। ਅਸੀਂ ਤੇ ਇਹ ਸਮਝਦੇ ਨਾ ਕਿ ਮੁਸਲਮਾਨ ਭਰਾ ਨੇ ਆਏ ਨੇ, ਸਿੱਖਾਂ ਤੋਂ ਚਲੋ ਅਸੀਂ ਮੁਸਲਮਾਨ ਭਰਾ ਨੇ ਤੇ ਆ ਗਏ ਨੇ, ਅਸਾਂ ਨਹੀਂ ਇਹਨਾਂ ਨੂੰ ਕਰਿਆ। ਕਿਸਾਨ ਸਾਡੇ ਪਿੰਡ 'ਚ ਅੱਗ ਕਿਰੇ ਨਹੀਂ ਲੱਗੀ, ਕਿਸੇ ਦੀ ਅੱਗ ਲੱਗੀ। ਉਹ ਬਾਬਾ ਜਿਹੜੇ ਆਲੇ ਦੁਆਲੇ ਕਾਫਲੇ ਗੁਜ਼ਰਦੇ ਹਨ, ਉਹਨਾਂ ਦੇ ਲੁੱਟਣ ਮੁੱਟਣ ਪੈਂਦੇ ਤੁਹਾਡੇ ਵੱਡੇ ਜਾਂ ਤੁਸੀਂ ਜਾਂ ਪਿੰਡ ਵਾਲੇ ਜਾਂ ਮੁਸਲਮਾਨ? ਨਹੀਂ, ਲੁੱਟਣ ਨਹੀਂ ਪੈਂਦੇ, ਉਹ ਸਿਰਫ ਵੱਡਾ ਟੁੱਕੀ ਕਰਦੇ ਸਨ। ਅੱਛਾ ਅੱਛਾ, ਸਿੱਖ ਵੀ ਆਉਂਦੇ ਜਾਂਦੇ ਰਹੇ ਨੇ ਵੱਡਾ ਟੁੱਕੀ, ਮੁਸਲਮਾਨ ਆਉਂਦੇ ਰਹੇ ਨੇ ਉਹ ਵੀ ਵੱਡਾ ਟੁੱਕਦੇ ਰਹੇ ਜਿਹਦਾ ਦਾ ਲੱਗ ਜਾਣਾ। ਇਸ ਲਾਗੇ ਲਾਗੇ ਤੇ ਨਹੀਂ ਹੋਇਆ ਕੋਈ ਐਵੇਂ ਦਾ?
ਨਾਲ ਦੇ ਸੇਮਾ ਸੁਮਨ ਨਹਿਰਾਂ 'ਚ ਜਾਂ ਕਿਤੇ? ਨਹਿਰਾਂ 'ਚ ਇੱਥੇ ਨਹਿਰ 'ਚ ਲਾਸ਼ਾਂ ਆਉਂਦੀਆਂ ਰਹੀਆਂ ਨੇ ਪਿੱਛੋਂ ਰੁੜ ਕੇ। ਕਿਹੜੀ ਨਹਿਰ 'ਚ ਭਲਾ? ਆ ਸਾਡੀ ਜਿਹੜੀ ਨਹਿਰ ਲੰਘਦੀ ਆ ਜਿਹੜੀ ਜਾ ਰਹੀ ਤਾਂ? ਆ ਇਹਦੇ ਵਿੱਚ ਲਾਸ਼ਾਂ ਆਉਂਦੀਆਂ ਨੇ। ਅੱਛਾ ਜੀ, ਪਿੱਛੋਂ ਬੜੀਆਂ ਹੋਈਆਂ ਬੜੀਆਂ ਨੇ। ਪਿੱਛੋਂ ਪਤਾ ਨਹੀਂ ਕਿੱਥੋਂ ਕੁ ਸੁੱਟਦੇ ਰਹੇ ਨੇ। ਅੱਛਾ, ਨਾਲ ਦੇ ਪਿੰਡ 'ਚ ਨਹੀਂ ਹੋਇਆ ਕਿਸੇ? ਨਾ ਸਾਡੇ ਸੁਣਿਆ ਵੀ ਇੱਥੇ ਸਾਡੇ ਇਹਨਾਂ ਪਿੰਡਾਂ 'ਚ ਕੋਈ ਨਹੀਂ ਅਮਨ ਮਾਨ ਰਿਹਾ। ਅਮਨ ਮਾਨ ਕਤਲੋ ਗਰਦ ਨਹੀਂ, ਇੱਥੇ ਕਤਲੋ ਗਰਦ ਨਹੀਂ ਹੋਈ। ਬਾਬਾ ਜੀ ਕੋਈ ਸਿੱਖ ਐਵੇਂ ਦਾ ਹੋਇਆ ਜਿਹੜਾ ਮੁਸਲਮਾਨ ਹੋ ਕੇ ਇੱਥੇ ਰਹਿ ਗਿਆ ਹੋਵੇ ਜਾਣ ਲੱਗਿਆ ਜਾਂ ਜਾਣ ਤੋਂ ਪਹਿਲਾਂ? ਚੰਦ ਕਿੰਨੇ ਘਰ ਹੋਏ ਸਨ ਇੱਥੇ? ਘਰ ਹੋਏ ਸਨ ਮੁਸਲਮਾਨ। ਮੁਜ਼ੱਫਰ ਜੱਟ ਦਾ ਪਿਓ ਮੁਸਲਮਾਨ ਹੋਇਆ ਸੀ। ਅੱਛਾ, ਉਹਦਾ ਨਾਂ ਕੀ ਸੀ? ਉਹਦਾ ਨਾਂ ਹੀ ਮੁਜ਼ੱਫਰ ਜੱਟ ਦਾ ਅਕਬਰ ਉਲੈਮ ਥਾ ਗਿਆ। ਇੱਕ ਘਰ ਹੋਇਆ, ਹੋਰ ਵੀ ਕੋਈ ਹੋਇਆ ਕਿ ਬਸ ਇੱਕ ਹੀ ਸੀ ਹੋਇਆ? ਔਰ ਜਿਹੜਾ ਵਧਾਵਾ ਚੌਧਰੀ ਹੈ ਨਾ, ਉਹ ਵੀ ਚੀਮੇ ਸਨ, ਉਹ ਵੀ ਮੁਸਲਮਾਨ ਹੋਏ ਸਨ। ਅੱਛਾ ਅੱਛਾ, ਉਹ ਚੀਮੇ ਸਿੱਖ ਸਨ ਸਿੱਖ ਸਨ। ਤੇ ਆ ਜਿਹੜੇ ਜੱਟ ਸਿੱਖ ਸਨ ਜਿਹੜੇ ਮੁਸਲਮਾਨ ਹੋਇਆ ਜਿਹਦਾ ਨਾਮ ਹੁਣ ਤੁਸੀਂ ਕਹਿੰਦੇ ਮੁਜ਼ੱਫਰ? ਆਹੋ, ਇਹ ਵੀ ਸਿੱਖ ਸਨ ਤੇ ਇਹ ਬਾਅਦ ਚ ਮੁਸਲਮਾਨ ਹੋਏ ਸਨ। ਇਹ ਵੀ ਸਿੱਖ ਸਨ। ਅੱਛਾ ਅੱਛਾ, ਬਾਬਾ ਜੀ ਇਹਨਾਂ ਭਲਾ ਧੱਕੇ ਨਾ ਕਿਤੇ ਕਿ ਆਪੇ ਹੋਏ ਸਨ? ਆਪੇ ਆਪਣੇ ਆਪ ਹੀ? ਆਪਣੇ ਆਪ ਹੀ ਹੋਏ ਸਨ। ਮੈਂ ਤੰਗ ਤੁੰਗ ਕਰਕੇ ਨਹੀਂ? ਤੰਗ ਕੋ ਕਰ ਸਕਦਾ ਮਜਬੂਰੀ ਵਿੱਚੋਂ ਬੋਲਣਾ ਨਹੀਂ ਤੇ ਤੰਗ ਨਹੀਂ ਸੀ ਕਿਸੇ ਨੂੰ, ਆਪਣੀ ਮਰਜ਼ੀ ਨਾਲ ਹੀ ਹੋਏ। ਚਲੋ ਬਾਬਾ ਜੀ ਤੁਹਾਡੀ ਬੜੀ ਮਿਹਰਬਾਨੀ। ਅੱਛਾ, ਤੇ ਸਾਨੂੰ ਜਿਹੜੀ ਗੱਲਾਂ ਸਾਰੀਆਂ ਸੰਤਾਂ ਤੋਂ ਪਹਿਲਾਂ ਨੇ ਵੰਡਦੀਆਂ ਉਹ ਸਾਂਝ ਦੀਆਂ ਸਾਰੀਆਂ ਗੱਲਾਂ ਸੁਣੀਆਂ, ਤੁਹਾਡੀ ਬੜੀ ਮਿਹਰਬਾਨੀ, ਸ਼ੁਕਰਗੁਜ਼ਾਰ ਹਾਂ ਤੁਹਾਡੇ। ਨਾਜ਼ਰੀਨ ਸਾਰੀ ਤੁਸੀਂ ਬਾਬਾ ਜੀ ਦੀ ਗੱਲ ਸੁਣੀ, ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ, ਬਾਬਾ ਜੀ ਦੀ ਗੱਲਾਂ ਕਿਵੇਂ ਦੀ ਲੱਗੀਆਂ, ਤੇ ਕਮੈਂਟ ਕਰਕੇ ਲਾਜ਼ਮਨ ਸਾਨੂੰ ਆਪਣੀ ਜਿਹੜੀ ਉਹ ਰਾਏ ਦਾ ਇਜ਼ਹਾਰ ਕਰਿਆ ਕਰੋ। ਕਮੈਂਟਾਂ ਵਿੱਚ ਲਾਜ਼ਮਨ ਦੱਸਿਆ ਕਰੋ ਕਿ ਵੀਡੀਓ ਕਿਵੇਂ ਦੀ ਹੈ ਤੇ ਤੁਹਾਡੇ ਵੱਡਿਆਂ ਦੇ ਵਿੱਚ ਜਿਹੜੇ ਨਾਂ ਨੂੰ ਸਾਰਾ ਕੁਝ ਦੱਸਿਆ ਤੁਹਾਨੂੰ ਕਿਵੇਂ ਦੀ ਲੱਗੀ ਗੱਲ। ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਰੱਬ ਰੱਖਾ ਜੀ।